ਲਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-959-0503 ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਹਾਂਜੀ ਬਿਲਕੁਲ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਚਰਚਾ ਕਰਾਂਗੇ। ਅਸਲ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ, ਜਦੋਂ ਬੰਦਾ ਇਖਲਾਕ ਤੋਂ ਡਿੱਗ ਜੇ ਤੇ ਉਹਦਾ ਕੋਈ ਹੱਲ ਨਹੀਂ ਹੈ। ਪਹਿਲੀ ਗੱਲ ਇਹ ਹੈ ਕਿ ਇਹਨਾਂ ਅਫਸਰਾਂ ਨੇ ਪੰਜਾਬ ਦੇ ਵਿੱਚੋਂ ਤਨਖਾਹਾਂ ਲਈਆਂ, ਭੱਤੇ ਲਏ, ਸਰਕਾਰੀ ਰਿਹਾਇਸ਼ਾਂ, ਸਰਕਾਰੀ ਗੱਡੀਆਂ, ਸਰਕਾਰੀ ਮਾਲੀ, ਸਰਕਾਰੀ ਡਰਾਈਵਰ, ਸਾਰਾ ਕੁਝ ਸਰਕਾਰੀ, ਤੇ 2-2.25 ਲੱਖ ਤੋਂ ਉੱਤੇ ਤਨਖਾਹਾਂ ਇਹਨਾਂ ਦੀਆਂ। ਪਰ ਬਾਵਜੂਦ ਇਸ ਦੇ ਇੰਨਾ ਕੁਛ ਲੈ ਕੇ ਵੀ ਇਹਨਾਂ ਨੇ ਜਿਹੜਾ ਕੋਈ ਪੰਜਾਬ ਦੇ ਪੁੱਤ ਬਣ ਕੇ ਨਹੀਂ ਦਿਖਾਇਆ। ਇਹਨਾਂ ਨੇ ਬਾਹਰ ਆਪਦੀਆਂ ਗੋਟੀਆਂ ਸੈੱਟ ਕੀਤੀਆਂ। ਇਹ ਬੇਈਮਾਨ ਜਾਂ ਭ੍ਰਿਸ਼ਟ ਲੋਕ ਹੈ ਜਿਹੜੇ ਇਹ ਖਾਂਦੇ ਵੀ ਪੰਜਾਬ ਦਾ, ਤਨਖਾਹਾਂ ਵੀ ਇੱਥੋਂ ਲੈਂਦੇ ਆ, ਹੁਕਮ ਇੱਥੇ ਵਜਾਉਂਦੇ ਆ, ਸਹੂਲਤਾਂ ਇੱਥੋਂ ਲੈਂਦੇ ਨੇ, ਪਰ ਪੈਸਾ ਇਨਵੈਸਟ ਕਰਦੇ ਆ ਬਾਹਰਲੇ ਮੁਲਕਾਂ ਦੇ ਵਿੱਚ, ਤੇ ਜਾਇਦਾਦਾਂ ਬਣਾਉਂਦੇ ਆ ਬਾਹਰਲੇ ਮੁਲਕਾਂ ਦੇ ਵਿੱਚ। ਲਾਲਚ ਦੀ ਇੰਤਹਾ ਕਹਿ ਸਕਦੇ ਆ ਤੁਸੀਂ, ਬੇਸ਼ਰਮੀ ਦਾ ਸਿਖਰ ਕਹਿ ਸਕਦੇ ਆ, ਨੈਤਿਕਤਾ ਦਾ ਪਤਨ ਕਹਿ ਸਕਦੇ ਆ। ਪਿਛਲੇ ਦਿਨੀ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਆਮ ਹੀ ਜਦੋਂ ਸਾਡੇ ਐਨਾਲਿਸਟ ਆਉਂਦੇ ਆ ਸਵੇਰ ਸ਼ਾਮ ਖਬਰਾਂ ਕਰਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਉਹਦੇ 'ਚ ਪੰਜਾਬ ਦੇ ਚਰਚਿਤ ਘੁਟਾਲਿਆਂ ਦਾ ਨਾਮ ਆਉਂਦਾ ਰਹਿੰਦਾ, ਜਿਨ੍ਹਾਂ ਦੇ ਵਿੱਚ ਤਕਨੀਕੀ ਸਿੱਖਿਆ ਦੇ ਵਿੱਚ ਨਿਯੁਕਤੀਆਂ ਦਾ ਘੁਟਾਲਾ, ਉਸ ਤੋਂ ਬਾਅਦ ਪੰਜਾਬ ਦਾ ਸਿੰਜਾਈ ਘੁਟਾਲਾ, ਸਕਾਲਰਸ਼ਿਪ ਘੁਟਾਲਾ, ਸਿਹਤ ਮਹਿਕਮੇ ਦਾ ਘੁਟਾਲਾ, ਹਾਈਵੇ ਜ਼ਮੀਨ ਘੁਟਾਲਾ, ਖੇਤੀਬਾੜੀ ਸੰਦ ਘੁਟਾਲਾ। ਖੇਤੀਬਾੜੀ ਸੰਦ ਘੁਟਾਲੇ ਦੀਆਂ ਤਾਂ ਹੁਣ ਫਾਈਲਾਂ ਖੁੱਲਣ ਲੱਗੀਆਂ ਨੇ। ਜੀ ਜੀ, ਇਹ ਜਿਹੜੇ ਘੁਟਾਲੇ ਦਾ ਵੈਸੇ ਬਹੁਤ ਆ ਪੰਜਾਬ ਦੇ ਵਿੱਚ। ਇਹਨਾਂ ਜਿਹੜੇ ਘੁਟਾਲਿਆਂ ਦਾ ਮੈਂ ਨਾਂ ਤਾਂ ਕਰਕੇ ਲਿਆ ਕਿਉਂਕਿ ਇਹਨਾਂ ਦੇ ਵਿੱਚ ਬਿਊਰੋਕ੍ਰੇਸੀ ਸਿੱਧੇ ਜਾਂ ਅਸਿੱਧੇ ਤੌਰ ਤੇ ਇਨਵੋਲਵ ਆ। ਪੰਜਾਬ ਦਾ ਇੱਕ ਵੀ ਘੁਟਾਲਾ ਐਸਾ ਨਹੀਂ ਹੈ ਰਾਜ ਕਰਮਵੀਰ ਸਿੰਘ ਜੀ ਜਿਹਦੇ 'ਚ ਬਿਊਰੋਕ੍ਰੇਸੀ ਇਨਵੋਲਵ ਨਾ ਹੋਵੇ। ਪੰਜਾਬ ਦੇ IPS IAS PCS ਜਿਹੜੇ ਨੇ ਉਹ ਬਾਹਰ ਆਪਣੀਆਂ ਉਹਨਾਂ ਨੇ ਗੋਟੀਆਂ ਸੈੱਟ ਕਰਕੇ ਰੱਖੀਆਂ ਹੋਈਆਂ, ਤੇ ਮਾਨ ਸਾਹਿਬ ਨੂੰ ਹੋਣਾ ਚਾਹੀਦਾ ਵੀ ਪਰਸੋਨਲ ਵਿਭਾਗ ਨੂੰ ਜਿਹੜਾ ਉਹ ਇਹਨਾਂ ਦੀ ਰਿਪੋਰਟ ਮੰਗੇ ਤੇ ਇਹਨਾਂ ਬਾਰੇ ਪਤਾ ਕਰੇ। ਅਸਲ ਦੇ ਵਿੱਚ ਪਤਾ ਕਿਵੇਂ ਲੱਗਿਆ ਸੀਗਾ ਕਿ ਬਾਹਰ ਇਹ ਜੁਗਾੜ ਲਾਏ ਜਾ ਰਹੇ ਆ। ਹੋਇਆ ਇਹ ਕਿ 2006 ਦੀ ਗੱਲ ਹੈ, ਇੱਕ ਡਾਇਰੈਕਟਰ ਸੀਗਾ ਰਕੇਸ਼ ਸਿੰਗਲਾ, ਤੇ ਇਹਨੂੰ ਸਰਕਾਰ ਨੇ ਬਰਖਾਸਤ ਕਰਤਾ ਸੀਗਾ ਕਿਉਂਕਿ ਉਹਨੇ ਚੋਰੀ ਕੈਨੇਡਾ ਦੀ PR ਲੈ ਲਈ ਸੀ। ਪਨਸਪ ਦੇ ਵਿੱਚ ਘੁਟਾਲਾ ਕਰਨ ਵਾਲਾ ਗੁਰਿੰਦਰ ਸਿੰਘ ਇਸ ਵੇਲੇ ਜਿਹੜਾ ਵਾ ਉਹ ਵਿਦੇਸ਼ ਚਲਾ ਗਿਆ। ਮੋਹਾਲੀ ਦੇ ਕਿਸ਼ਨਗੜ੍ਹ ਪਿੰਡ ਦੇ ਸਤੀਸ਼ ਕੁਮਾਰ ਨੇ ਦੁਰਾਹਾ ਦੇ ਖੇਤੀ ਵਿਕਾਸ ਅਫਸਰ ਰਾਮਪਾਲ ਸਿੰਘ ਖਿਲਾਫ ਸਰਕਾਰ ਨੂੰ ਸ਼ਿਕਾਇਤ ਕੀਤੀ ਸੀਗੀ ਕਿ ਇਹ ਬੰਦੇ ਕੋਲੇ ਦੋਹਰੀ ਨਾਗਰਿਕਤਾ ਹੈ ਤੇ ਤੁਸੀਂ ਪੜਤਾਲ ਕਰੋ। ਫਿਰ ਜਦੋਂ ਇਹ ਗੱਲਾਂ ਸਾਹਮਣੇ ਆਈਆਂ 2015 ਦੇ ਵਿੱਚ ਵੀ ਖੁਲਾਸਾ ਹੋਇਆ ਕਿ ਬਈ ਪੰਜਾਬ ਦੇ 150 ਦੇ ਕਰੀਬ ਅਫਸਰ ਹੈ ਜਿਨ੍ਹਾਂ ਦੇ ਵਿੱਚ ਪਟਵਾਰੀ ਹੈ, ਕਲਰਕ ਹੈ, ਐਕਸੀਅਨ ਹੈ, SDM ਹੈ, ਕਾਨੂੰਗੋ ਹੈ, ਤਹਿਸੀਲਦਾਰ ਹੈ, ਜਿਨ੍ਹਾਂ ਦੇ ਵਿੱਚ IPS ਹੈ, DSP ਹੈ, SSP ਹੈ, ਥਾਣੇਦਾਰ ਆ, IS ਆ। ਇਹਨਾਂ ਦੇ ਵਿੱਚੋਂ ਬਹੁਤੇ ਬੰਦੇ ਇਹੋ ਜਿਹੇ ਆ ਜਿਹੜੇ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਆ, ਸੈੱਟ ਨੇ, ਤੇ ਦੋਹਰੇ ਜਿਹੜੇ ਫਾਇਦੇ ਆ ਇਹ ਲੈ ਰਹੇ ਨੇ। ਤੁਸੀਂ ਦੇਖੋ ਵੀ ਆਪਾਂ ਸਹੂਲਤਾਂ ਨੂੰ ਕਹਿੰਦੇ ਆ, ਰੋਨੇ ਆ ਵੀ ਯਾਰ ਸਾਡੇ ਸਰਕਾਰੀ ਸਕੂਲ ਠੀਕ ਕਰੋ, ਸਾਡੇ ਸਰਕਾਰੀ ਹਸਪਤਾਲ ਠੀਕ ਕਰੋ। ਨਾ ਤਾਂ ਅਫਸਰਸ਼ਾਹੀ ਦਾ ਤੇ ਨਾ ਸਾਡੇ ਭ੍ਰਿਸ਼ਟ ਸਿਆਸਤਦਾਨ ਦਾ ਕਿਸੇ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ, ਨਾ ਇਹਨਾਂ ਭ੍ਰਿਸ਼ਟਾਚਾਰੀਆਂ ਦੇ ਬੱਚੇ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਂਦੇ। ਤੁਸੀਂ ਦੇਖੋ ਇਹ ਸੁਧਾਰਨਗੇ ਕਿਵੇਂ? ਸਿਸਟਮ ਹਮੇਸ਼ਾ 4 ਲੇਅਰਸ ਨਾਲ ਚੱਲਦਾ, ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ। ਤੇ ਜਦੋਂ ਵਿਧਾਨਪਾਲਿਕਾ ਨੂੰ ਅਸੀਂ ਕਹਿ ਦਿੰਦੇ ਕਿ ਜੀ ਤੁਸੀਂ ਭ੍ਰਿਸ਼ਟ ਹੋ। ਇੱਕ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ, ਲੀਡਰਾਂ ਬਾਰੇ ਆਪਾਂ ਆਮ ਹੀ ਕਹਿਣਾ ਯਾਰ ਅਕਾਲੀਆਂ ਨੇ ਐ ਕਰਤਾ, ਕਾਂਗਰਸੀਆਂ ਨੇ ਐ ਕਰਤਾ, ਆਮ ਤੌਰ ਤੇ ਜ਼ਿਕਰ ਆਉਂਦਾ। 5 ਸਾਲਾਂ ਬਾਅਦ ਉਹ ਬਦਲ ਜਾਂਦੇ ਨੇ, ਫਿਰ ਆਪਾਂ ਉਹਨਾਂ ਨੂੰ ਕਹਿੰਦੇ ਕਿ ਯਾਰ ਹੁਣੇ ਪੈਨਸ਼ਨਾਂ ਲੈਣ ਤੇ ਹੋ ਗਏ। ਤੁਸੀਂ ਦੇਖੋ ਵੀ ਇਹ ਜਿਹੜੀ IAS ਲੌਬੀ ਆ, ਇਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਹੁੰਦੀ। ਆ ਪੋਪਲੀ ਫੜਿਆ ਸੀ ਪਿਛਲੇ ਦਿਨੀ, ਉਹਦੇ ਘਰੋਂ ਵੇਖੋ ਕੀ ਕੁਝ ਸੋਨੇ ਦੀਆਂ ਇੱਟਾਂ ਮਿਲੀਆਂ ਸੀ। ਬਿਲਕੁਲ ਜੀ, ਸੋਨੇ ਦੀਆਂ ਇੱਟਾਂ ਮਿਲੀਆਂ ਸੀ, ਤੇ ਉਹ ਬੰਦੇ ਬਾਅਦ ਦੇ ਵਿੱਚ ਉਹਦੇ ਬੱਚੇ ਨੇ ਸੁਸਾਈਡ ਵੀ ਕੀਤਾ, ਜਿਹੜਾ ਕਿ ਚਲੋ ਮੰਦਭਾਗਾ ਸੀਗਾ। ਪਰ ਇਹ ਲੌਬੀ ਇੰਨੀ ਸਟਰੋਂਗ ਹੈ ਕਿ ਪਿਛਲੇ ਦਿਨੀ ਇੱਕ ਘੁਟਾਲੇ ਦੀਆਂ ਪਰਤਾਂ ਖੁੱਲੀਆਂ। ਉਹਨਾਂ ਪਰਤਾਂ ਦੇ ਵਿੱਚ IAS ਅਧਿਕਾਰੀ ਜਾਂਚ ਕਰ ਰਹੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ 2 ਬੰਦੇ ਫਸਦੇ ਆ, ਉਹਨਾਂ ਨੇ ਘੁਟਾਲੇ ਦੀ ਜਾਂਚ ਹੀ ਰੋਕ
ਫਾਈਲਾਂ ਗਾਇਬ ਹੋਣੀਆਂ, ਜੀ, ਅਚਨਚੇਤੇ ਫਾਈਲਾਂ ਨੂੰ ਅੱਗ ਲੱਗ ਜਾਣੀ ਜਾਂ ਹੂੰ, ਚੋਰੀ ਹੋ ਜਾਣਾ। ਜੀ, ਫਿਰ ਮੈਨੂੰ ਲੱਗਦਾ ਇਹ ਬੜੀ ਆਮ ਜੀ ਗੱਲ ਹਾਂਜੀ, ਬਿਲਕੁਲ, ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਹੂੰ, ਹੁਣ ਆਈ ਥਿੰਕ ਬੀਤੇ ਦਿਨਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਇਹ ਵੀ ਚਰਚਾ ਜਿਹੜੀ ਉਹ ਚੱਲੀ ਜੀ, ਵੀ ਇਹਨਾਂ ਅਫਸਰਾਂ ਦੀ ਜਾਂਚ ਤਾਂ ਹੋਰ ਅਫਸਰਾਂ ਨੇ ਕਰਨੀ ਆ, ਹੂੰ, ਰਾਈਟ? ਬਿਲਕੁਲ, ਸੋ ਆਹ, ਇੱਥੇ ਆ ਕੇ ਕਿਤੇ ਨਾ ਕਿਤੇ ਜੇ ਕਿਸੇ ਦੀ ਨੀਤ ਵੀ ਹੋਵੇ ਨਾ ਵੀ ਹੂੰ, ਆਪਾਂ ਕਿਸੇ ਨੂੰ ਜਿਹੜਾ ਉਹ ਫੜਨਾ ਹਾਂਜੀ, ਜਾਂ ਉਸ ਦਾ ਇੱਕ ਕਿਤੇ ਨਾ ਕਿਤੇ ਵੀ ਆਪਾਂ ਐਗਜ਼ਾਮਪਲ ਬਣਾਉਣੀ ਆ, ਉਦਾਹਰਨ ਬਣਾਉਣੀ ਆ ਵੀ ਇਹਨੇ ਇਦਾਂ ਕੀਤਾ ਆ, ਹੂੰ, 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 ਉਹ ਕਰਨ ਵਾਲਿਆਂ ਨੂੰ ਵੀ ਜਿਹੜਾ ਉਹ ਇਵੈਂਚੁਅਲੀ ਕਿਤੇ ਅਫਸਰ ਦੀ ਮਦਦ ਕਰ ਜਾਂਦਾ। ਜੀ, ਇਹ ਇੱਕ ਵੱਡੀ ਪ੍ਰੋਬਲਮ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ। ਆਪਾਂ ਇਹ ਵੀ ਕਹਿ ਸਕਦੇ ਵੀ ਹੋ ਸਕਦਾ ਵੀ ਪੁਰਾਣੀਆਂ ਆਈਆਂ ਸਰਕਾਰਾਂ ਦੇ ਵਿੱਚ ਵੀ ਉਹਨਾਂ ਦੀ ਇੱਛਾ ਹੋਵੇ ਭਾਵੇਂ ਕਈਆਂ ਦੀ ਹੂੰ, ਉਹਦੇ ਵਿੱਚ ਹੋ ਸਕਦਾ ਵੀ ਕਈ ਵਿਭਾਗ ਕੋਈ ਅਜਿਹੇ ਮੰਤਰੀ ਦੇ ਅੰਡਰ ਹੋਣ ਜਿਨ੍ਹਾਂ ਦੀ ਇੱਛਾ ਹੋਵੇ ਵੀ ਭਾਈ ਇੱਥੇ ਕੁਛ ਸੁਧਾਰ ਕੀਤਾ ਜਾਵੇ, ਜੀ, ਕੁਛ ਬੈਟਰ ਕੀਤਾ ਜਾਵੇ, ਪਰ ਇਵੈਂਚੁਅਲੀ ਜਿਨ੍ਹਾਂ ਦੇ ਥਰੂ ਕਰਨਾ ਆ, ਹੂੰ, ਜੇ ਉਹ ਵੀ ਉਹੀ ਸੋਚ ਦੇ ਨਾਲ ਚੱਲ ਰਹੇ ਹੋਣ ਫਿਰ ਹੂੰ, ਬੜੀ ਦਿੱਕਤ ਆ। ਜੀ, ਫਿਰ ਬਹੁਤ ਵੱਡੀ ਜਿਹੜੀ ਇਸ ਚੀਜ਼ ਦੇ ਵਿੱਚ ਪ੍ਰੋਬਲਮ ਆ ਉਹ ਆ ਜਾਂਦੀ ਆ। ਇਹ ਤਾਂ ਆਮ ਆ। ਅਕਸਰ ਆਪਾਂ ਇੱਥੇ ਗੱਲ ਤਾਂ ਕਰਦੇ ਆ ਪ੍ਰਵੀਨ ਦੇਖਿਆ, ਹੂੰ, ਹੁਣ ਜਿੰਨੇ ਵੀ ਅਫਸਰ ਜਿਨ੍ਹਾਂ ਦੀ ਤੁਸੀਂ ਇਹ ਗੱਲ ਕੀਤੀ ਨਾ, ਹਾਂਜੀ, ਤਕਰੀਬਨ ਸਾਰੇ ਹੀ ਅਫਸਰਾਂ ਦੇ ਬੱਚੇ ਤੁਸੀਂ ਤੇ ਕਹਿੰਦੇ ਵੀ ਉੱਥੇ ਸਰਕਾਰੀ ਸਕੂਲ 'ਚ ਛੱਡੋ ਤੇ ਹੂੰ, ਸਰਕਾਰੀ ਹਸਪਤਾਲਾਂ ਛੱਡੋ, ਇਲਾਜ ਨਹੀਂ ਕਰਾਉਂਦੇ, ਪੜ੍ਹਦੇ ਨਹੀਂ, ਹੂੰ, ਉਹ ਤਾਂ ਇੰਡੀਆ 'ਚ ਨਹੀਂ ਰਹਿੰਦੇ, ਉਹ ਤਾਂ ਹੂੰ, ਪੰਜਾਬ 'ਚ ਵੀ ਨਹੀਂ ਰਹਿੰਦੇ। ਨਹੀਂ ਰਹਿੰਦੇ, ਬਿਲਕੁਲ ਉਹਨਾਂ ਨਹੀਂ ਦੇ ਰਹਿੰਦੇ, ਬਹੁਤਿਆਂ ਦੇ ਜਿਹੜੇ ਨਿਆਣੇ ਆ ਹਾਂਜੀ, ਉਹਨਾਂ ਨੇ ਇੱਥੇ ਸੈੱਟ ਕਰ ਰਹੇ ਆ ਹੂੰ, ਜਾਂ ਕਰਨ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਵੱਧ ਬਹੁਤ ਰਹੇ, ਸਾਰੇ ਜਿਹੜੇ ਅਫਸਰਾਂ ਦੇ ਬੱਚੇ ਜਿਹੜੇ ਇੱਥੇ, ਅਸੀਂ ਨਹੀਂ ਕਹਿੰਦੇ ਵੀ ਉਹ ਆਪਣੇ ਹੂੰ, ਉਜਵਲ ਭਵਿੱਖ ਵਾਸਤੇ ਇੱਥੇ ਨਹੀਂ ਆ ਸਕਦੇ, ਜ਼ਰੂਰ ਆਉਣ, ਜੀ ਆਇਆਂ ਨੂੰ ਆਉਣ, ਹੂੰ, ਸਾਰੇ ਜਣੇ ਆਏ ਆ ਇੱਥੇ, ਉਹ ਵੀ ਆ ਸਕਦੇ ਆ। ਪਰ ਗੱਲ ਇਹ ਆ ਵੀ ਇਹ ਰੌਲਾ ਤਾਂ ਪੈਂਦਾ ਰਹਿੰਦਾ ਵੀ ਉੱਥੇ ਦੇ ਹਾਲਾਤ ਸੁਧਰਨ ਕਿੱਦਾਂ, ਜੀ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਮਾਨ ਆ, ਬਿਊਰੋਕ੍ਰੇਸੀ ਦੇ ਹੱਥ ਦੇ ਵਿੱਚ ਕਮਾਨ ਹੁੰਦੀ ਆ ਹੂੰ, ਵੀ ਹੂੰ, ਕਿਹੜੇ ਕਾਨੂੰਨ ਨੂੰ ਕਿੱਦਾਂ ਲਾਗੂ ਕਰਨਾ, ਜੀ, ਕਿੰਨੀ ਬਿਲਕੁਲ, ਐਨਫੋਰਸਮੈਂਟ ਰੱਖਣੀ, ਹੂੰ, ਕਿਵੇਂ ਕਰਨਾ ਆ। ਹੂੰ, ਜੇ ਉਹਨਾਂ ਨੂੰ ਵੀ ਪਤਾ ਵੀ ਉੱਥੇ ਕੋਈ ਭਵਿੱਖ ਨਹੀਂ ਹੈਗਾ, ਉਹ ਆਪਣੇ ਹੂੰ, ਨਿਆਣਿਆਂ ਨੂੰ ਉੱਥੇ ਤੁਰ ਰਹੇ ਆ, ਤੇ ਬਾਕੀਆਂ ਦੇ ਨਿਆਣਿਆਂ ਦੇ ਮਾਤੜ ਬੰਦਿਆਂ ਦੇ ਲਈ ਤਾਂ ਬੜਾ ਮੁਸ਼ਕਲ ਦਾ ਜਿਹੜਾ ਉਹ ਕੰਮ ਆ। ਜੀ, ਸੋ ਫਾਇਦੇ ਇੱਥੇ ਬੈਠਿਆਂ ਉਸ ਨੌਕਰੀ ਦੇ ਲਏ ਜਾਣੇ, ਹੂੰ, ਉਹ ਉੱਥੇ ਰਹੀ ਜਾਣਾ, ਬਾਅਦ ਚ ਕੇਸ ਚੱਲਦੇ ਰਹਿੰਦੇ ਆ, ਹੂੰ, ਕਈ ਵਾਰੀ ਕੇਸ ਜਿੱਤ ਜਾਂਦੇ, ਕਈ ਵਾਰੀ ਹਾਰ ਜਾਂਦੇ। ਜਦੋਂ ਜਿੱਤ ਜਾਂਦੇ ਆ ਤੇ ਫਿਰ ਪੁਰਾਣਾ ਜਿੰਨਾ ਬਕਾਇਆ ਜਿਹੜੀ ਸੈਲਰੀ ਆ ਵਿਦ ਬਿਲਕੁਲ, ਇੰਟਰਸਟ ਮਿਲਦੀ ਆ, ਹੂੰ, ਤੇ ਏਰੀਅਰਸ ਜਿਹੜੇ ਆ ਉਹ ਇਸ ਹਾਂਜੀ, ਹਿਸਾਬ ਦੇ ਨਾਲ ਜਿਹੜਾ ਮਿਲਦੇ, ਉਹ ਮਿਲਦੇ, ਬਿਲਕੁਲ, ਮਿਲਦੇ ਆ ਨਾ, ਉਹ ਇਦਾਂ ਜਿਹੜਾ ਉਹ ਚੀਜ਼ ਜਿਹੜੀ ਉਹ ਹੁੰਦੀ ਆ। ਪਰ ਉਹਨਾਂ ਨੂੰ ਇਸ ਚੀਜ਼ ਵੱਲ ਨੂੰ ਜਿਹੜਾ ਉਹ ਸੋਚਣਾ ਚਾਹੀਦਾ, ਜੇ ਤੁਸੀਂ ਮੂਵ ਹੋਣਾ ਚਾਹੁੰਦੇ ਆ, ਜੀ, ਮੂਵ ਹੋ ਸਕਦੇ ਆ, ਪਰ ਹੂੰ, ਭਾਈ ਇੱਕ ਵਾਰੀ ਆਪਣਾ ਜਿਹੜਾ ਕਾਰਜਕਾਲ ਆ ਉੱਥੇ ਜਿਸ ਸੇਵਾ ਦੇ ਵਿੱਚ ਤੁਸੀਂ ਲੱਗੇ ਆ, ਹਾਂਜੀ, ਹਾਂਜੀ, ਉਹਨੂੰ ਤਾਂ ਭਾਈ ਪੂਰਾ ਜਿਹੜਾ ਇਮਾਨਦਾਰੀ ਦੇ ਨਾਲ ਨਿਭਾ ਕੇ ਜਿਹੜਾ ਉੱਥੇ ਆਓ, ਹੂੰ, ਐਕਚੁਅਲ ਚ ਲੋਕਾਂ ਦੇ ਸੁਧਾਰ ਦੀਆਂ ਜਿਹੜੀਆਂ ਗੱਲਾਂ ਜਾਂ ਉਸ ਪਾਸੇ ਵੱਲ ਨੂੰ ਕਦਮ ਚੱਕੋ। ਬਿਲਕੁਲ ਜੀ, ਬਿਲਕੁਲ। ਇੱਕ ਆਈਐਐਸ ਅਫਸਰ ਹੈ ਜਿਹੜਾ, ਉਹ ਪੰਜਾਬ ਸਰਕਾਰ ਤੋਂ, ਪੰਜਾਬ ਦੇ ਖਜ਼ਾਨੇ ਚੋਂ ₹2.25 ਲੱਖ ਤਨਖਾਹ ਲੈਂਦਾ। ਹੂੰ। ਉਸ ਤੋਂ ਬਾਅਦ ਉਹਨੂੰ ਡਰਾਈਵਰ ਮਿਲਦਾ, ਉਸ ਤੋਂ ਬਾਅਦ ਉਹਨੂੰ ਸਰਕਾਰੀ ਗੱਡੀ ਮਿਲਦੀ ਆ, ਹੂੰ ਸਰਕਾਰੀ ਰਿਹਾਇਸ਼ ਮਿਲਦੀ ਆ, ਸਰਕਾਰੀ ਤੇਲ ਮਿਲਦਾ, ਭੱਤੇ ਮਿਲਦੇ ਆ। ਹੂੰ ਉੱਥੇ ਕੀ ਕਰਨਾ ਹੈ? ਜੇਬਾਂ ਉੱਧਰੋਂ ਭਰੀਆਂ, ਲੁੱਟ ਖੋਹ ਉੱਧਰ ਮਚਾਈ, ਪੈਸਾ ਇਨਵੈਸਟ ਕੀਤਾ ਬਾਹਰ ਆ ਕੇ। ਦੇਖੋ ਇਹ ਜਿਹੜਾ ਕਰਪਸ਼ਨ ਦਾ ਪੈਸਾ, ਇਹ ਇਸੇ ਕਰਕੇ ਤਾਂ ਮੁਲਕ ਗਰੀਬ ਹੁੰਦੇ ਆ ਨਾ। ਇਹਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਹੈ ਕਿ ਜਿਹੜਾ ਕਰਪਸ਼ਨ ਦਾ ਪੈਸਾ ਵਾ, ਇਹ 2 ਨੰਬਰ ਦਾ ਪੈਸਾ ਹੈ। ਇਹ ਦੇਸ਼ 'ਚ ਤਾਂ ਲੱਗਦਾ ਹੀ ਨਹੀਂ। ਹਾਂ ਉਹਨਾਂ ਨੂੰ ਪਤਾ ਵੀ ਉੱਥੇ ਉੱਥੇ ਲਾਉਣਗੇ, ਫੜਿਆ ਜਾਊਗਾ, ਫਸਣਗੇ। ਉੱਥੇ ਫੜੇ ਜਾਣਗੇ। ਨਾ ਇਹ ਫਿਰ ਬਾਹਰ ਆਉਂਦਾ। ਇਦਾਂ ਫਿਰ ਬਲੈਕ ਨੂੰ ਵਾਈਟ ਕਰਨਾ ਸੌਖਾ ਕਹਿੰਦੇ ਆ ਵੀ ਸੌਖਾ, ਜੀ। ਉਹ ਵੀ ਦੂਜੇ ਪਾਸੇ ਲਾ ਦੋ, ਹਾਂਜੀ। ਇਹਨਾਂ ਨੂੰ ਕਹਿ ਦੋ ਵੀ ਇਦਾਂ ਆ, ਉਦਾਂ ਆ, ਉਹ ਕਰ ਲਿਆ। ਹੂੰ, ਆਪਣੇ ਬਹੁਤ ਸਾਰੇ ਇੱਥੇ ਮਾਸਟਰ ਨੇ ਜੀ। ਜਿਹੜੇ ਇਹ ਰਿਪੋਰਟ ਦੇ ਵਿੱਚ ਦੱਸਦੇ ਆ ਹਾਂਜੀ। ਵੀ ਸਿੱਖਿਆ ਵਿਭਾਗ, ਹੂੰ, ਪਸ਼ੂ ਪਾਲਣ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਆ, ਅਧਿਕਾਰੀ ਹੈ। ਉਹਨਾਂ ਦੀ ਸਭ ਤੋਂ ਵੱਧ ਗਿਣਤੀ ਆ ਹਾਂਜੀ। ਜਿਹੜੀ ਉੱਥੇ ਕਾਰਜਕਾਲ ਦੇ ਹੁੰਦਿਆਂ ਹੋਇਆਂ ਹੂੰ, ਇੱਥੇ ਆਏ ਤੇ ਹੂੰ। ਚੋਰੀ ਛਿਪੇ ਜਿਹੜੀ ਉਹਨਾਂ ਨੇ ਪੀਆਰ ਕੀਤੀ। ਹੁਣ ਦੇਖੋ ਜੇ ਤੁਸੀਂ ਉੱਥੇ ਅਸਤੀਫਾ ਦੇ ਕੇ, ਹਾਂਜੀ। ਰਿਟਾਇਰਮੈਂਟ ਲੈ ਕੇ ਜਾਂ ਉਹ ਆਓ, ਚੀਜ਼ ਆਓ, ਕਰਕੇ ਆ ਬਿਲਕੁਲ, ਰਹੇ ਆ, ਕੋਈ ਨਹੀਂ ਰੋਕਦਾ। ਉਹ ਹੋਰ ਗੱਲ ਆ। ਬਿਲਕੁਲ। ਇਹ ਆ ਵੀ ਤੁਸੀਂ ਚੋਰੀ ਸੇਵਾ ਛਿਪੇ ਕਾਲ ਪੂਰਾ ਕਰ ਲਓ। ਹਾਂ, ਠੀਕ ਉਹ ਹੈ। ਚੀਜ਼ ਜਿਹੜੀ ਇਹ ਹੋ ਰਹੀ ਹਾਂਜੀ। ਆ ਨਾ, ਹੂੰ, ਵੀ ਇਹ ਇੱਕ ਵੱਡੀ ਜਿਹੜੀ ਚੀਜ਼ ਆ ਵੀ ਖੇਤੀ ਵਿਭਾਗ ਦੇ ਜਿਹੜੇ ਡਾਇਰੈਕਟਰ ਗੁਰਵਿੰਦਰ ਸਿੰਘ ਆ, ਉਹ ਹੁਣ ਉਸ ਮਾਮਲੇ ਦੀ ਕਹਿੰਦੇ ਆ ਵੀ ਹੂੰ, ਹੂੰ। ਪੜਤਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ। ਇਹ ਕਹਿੰਦੇ ਆ ਵੀ ਜਿਹੜਾ ਪੰਜਾਬ ਦਾ ਸਿਵਲ ਸਰਵਿਸ ਰੂਲ 1970 ਜਿਹੜਾ ਆ, ਹਾਂਜੀ, ਹਾਂਜੀ। ਉਸ ਦੀ ਉਲੰਘਣਾ ਹੈਗੀ ਆ। ਹੂੰ, ਹਾਂ, ਇਹ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਗੱਲ ਆ, ਹੂੰ। ਉਹ
ਗੱਲ ਤੇ ਦੱਸਣਯੋਗ ਆ ਵੀ 2015 ਚ ਵੀ ਰਿਪੋਰਟ ਇਹ ਆਈ ਸੀ ਬਿਲਕੁਲ ਆਈ ਸੀ ਨਾ ਹੂੰ ਵੀ ਪੰਜਾਬ ਸਰਕਾਰ ਨੂੰ ਹੂੰ ਵਿਜੀਲੈਂਸ ਵਾਲਿਆਂ ਨੇ ਕਰਕੇ ਦਿੱਤੀ ਸੀਗੀ ਹਾਂ ਵੀ 150 ਬੰਦਾ ਤੁਹਾਡਾ ਜਿਹੜਾ ਬਾਹਰ ਬੈਠਾ ਗਜਟਡ ਆਫਿਸਰ ਤੇ ਨਾਨ ਗਜਟਡ ਜਿਨ੍ਹਾਂ ਨੇ ਪੀਆਰ ਲੈ ਲਈ ਬੈਠੇ ਤਾਂ ਮੇ ਵੀ ਭਾਵੇਂ ਜ਼ਿਆਦੇ ਹੋਣ ਹਾਂਜੀ ਕੋਈ ਘੁੰਮਣ ਫਿਰਨ ਦੇ ਲਈ ਵੀ ਆਇਆ ਹੋ ਸਕਦਾ ਹਾਂਜੀ ਕੁਛ ਆ ਹਾਂਜੀ ਉਹ ਵੱਖਰੀ ਗੱਲ ਆ ਹੂੰ ਪਰ ਜਿਹੜੇ ਗ੍ਰੀਨ ਕਾਰਡ ਧਾਰਕ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਹੂੰ ਇਹ ਜਿਹੜੀ ਇਹ ਚੀਜ਼ ਆ ਹੋ ਸਕਦਾ ਕਈ ਇਨ ਪ੍ਰੋਸੈਸ ਹੋਣ ਹਾਂਜੀ ਇਹ ਵੀ ਇਸ ਚੀਜ਼ ਦੇ ਵਿੱਚ ਜਿਹੜਾ ਹੋ ਸਕਦਾ ਸੋ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਇਸ ਪੂਰੇ ਮਾਮਲੇ ਦੇ ਉੱਤੇ ਜਿਹੜਾ ਉਹ ਦੇ ਸਕਦੇ ਆ ਵੀ ਤੁਸੀਂ ਕੀ ਸੋਚਦੇ ਹੋ ਵੀ ਕੀ ਇਦਾਂ ਅਫਸਰਾਂ ਦੇ ਦੁਆਰਾ ਇਹ ਚੀਜ਼ ਕਰਨੀ ਜੀ ਇਹ ਠੀਕ ਆ ਕੀ ਤੁਹਾਨੂੰ ਲੱਗਦਾ ਆ ਵੀ ਹਾਂ ਵਾਕਈ ਉੱਥੇ ਹਾਲਾਤ ਇੰਨੇ ਮਾੜੇ ਆ ਤੇ ਅਫਸਰ ਜੇ ਇਦਾਂ ਕਰ ਰਹੇ ਆ ਵੀ ਮੌਕਾ ਮਿਲਿਆ ਤੇ ਇੱਥੇ ਪੱਕੇ ਹੋ ਜਾਈਏ ਤੇ ਚਲੋ ਠੀਕ ਗੱਲ ਆ ਇਦਾਂ ਹੋਣਾ ਚਾਹੀਦਾ ਆ ਜਾਂ ਫਿਰ ਜੇ ਕਰਨਾ ਹੈ ਤੇ ਫਿਰ ਪੂਰੀ ਪਾਰਦਰਸ਼ਤਾ ਦੇ ਨਾਲ ਜਿਹੜਾ ਉਹ ਕਰਨਾ ਬਿਲਕੁਲ ਵੀ ਇਹ ਚੀਜ਼ ਆ ਹਾਂ ਇੱਕ ਨੈਕਸਸ ਬਣ ਚੁੱਕਿਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੇ ਵਾਰੀ ਮਾਈਨਿੰਗ ਦੇ ਪਰਚੇ 'ਚ ਅਫਸਰ ਦਾ ਨਾਂ ਆਇਆ ਕਿੰਨੇ ਵਾਰੀ ਡਰੱਗ ਤਸਕਰਾਂ ਦੇ ਨਾਲ ਸ਼ਮੂਲੀਅਤ ਆਈ ਤੇ ਉਹ ਬਾਹਰ ਹਾਂਜੀ ਤੇ ਉਹ ਸਾਰਾ ਪੈਸਾ ਕਿੱਥੇ ਗਿਆ ਔਰ ਇੰਨਾ ਸਰਮਾਇਆ 2 ਨੰਬਰ ਦਾ ਜਿਹੜਾ ਕਾਲਾ ਧਨ ਇਕੱਠਾ ਕੀਤਾ ਕਿ ਇਸ ਵੇਲੇ ਤਾਂ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਕਈ ਗੈਰ ਕਾਨੂੰਨੀ ਕਲੋਨੀਆਂ ਪੰਜਾਬ ਦੇ ਆਈਪੀਐਸ ਸੀਨੀਅਰ ਅਧਿਕਾਰੀਆਂ ਨੇ ਕੱਟੀਆਂ ਹੋਈਆਂ ਤੇ ਉਹਨਾਂ ਦੇ ਵਿੱਚ ਪੈਸਾ ਲੱਗਿਆ ਗੈਂਗਸਟਰਾਂ ਦਾ ਤੇ ਤੁਸੀਂ ਦੇਖੋ ਵੀ ਕਿੱਧਰ ਨੂੰ ਜਾਊਗਾ ਪੰਜਾਬ ਇਹ ਵੇਖੋ ਵੀ ਪੋਪਲੀ ਵਰਗੇ ਜਿਹੜੇ ਬੰਦੇ ਆ ਜਾਂ ਜਿਹੜੇ ਸਿੰਗਲੇ ਵਰਗੇ ਜਿਨ੍ਹਾਂ ਦਾ ਆਪਾਂ ਨਾਂ ਲੈ ਕੇ ਆਏ ਆ ਇਹਨਾਂ ਨੇ ਪੰਜਾਬ ਦੇ ਸਰਮਾਏ ਦੀਆਂ ਪੰਡਾਂ ਬੰਨ ਲਈਆਂ ਪੰਡਾਂ ਜੀ ਉੱਥੋਂ ਚਰੂੰਡ ਕੇ ਲੋਕਾਂ ਤੋਂ ਲੋਕ ਵਿਚਾਰਾ ਮੇਰੇ ਵਰਗਾ ਮਾਤੜ ਵਿੰਡੋ ਤੇ ਜਾਂਦਾ ਉਹਨੂੰ ਕਹਿੰਦੇ ਵੀ 150 ਰੁਪਈਆ ਦੇ ਜੇ ਕੰਮ ਕਰਾਉਣਾ ਹੁਣ ਉਹਨੂੰ ਤਾਂ ਐਂ ਲੱਗਦਾ ਚੱਲ ਯਾਰ 150 ਹੀ ਆ ਨਾ ਸ਼ਾਮ ਨੂੰ ਕਿੰਨੇ ਮਜਬੂਰ ਆਏ ਹੋਣਗੇ ਉਸ ਖਿੜਕੀ ਤੇ ਕੀ ਹਰੇਕ ਦੀ ਜੇਬ ਚ ਹੋਊਗਾ 150 ਤਹਿਸੀਲਦਾਰ ਕੋਲੇ ਜਾਣਾ ਪਟਵਾਰੀ ਕੋਲੇ ਕੋਈ ਕੰਮ ਆ ਉਹ ਕਹਿੰਦਾ ਰੀਡਰ ਕਹਿੰਦਾ ਜੀ ਨਹੀਂ ਐ ਨਹੀਂ ਕੰਮ ਹੋਣਾ ਇਹ ਤਾਂ ਲੈ ਦੇ ਕੇ ਹੋਊਗਾ ਲੈ ਦੇ ਕਿੰਨੇ 5000 10000 ਉਹ ਜਿਹੜਾ 10000 ਆ ਉਹ ਰੀਡਰ ਤੋਂ ਚੱਲਣਾ ਤੇ ਤਾਂ ਤੱਕ ਜਾਣਾ 77 ਤੱਕ ਹੀ ਜਾਂਦਾ ਇੱਕ ਹਿਸਾਬ ਨਾਲ ਤੁਸੀਂ ਕਹਿ ਲਓ ਸੋ ਇਹ ਇਸ ਵੇਲੇ ਸਾਡੀ ਜਿਹੜੀ ਆ ਉਹ ਹਾਲਾਤ ਬਣ ਚੁੱਕੇ ਆ ਪੰਜਾਬ ਦੇ ਸਿਆਸਤਦਾਨ ਵੀ ਆ ਜਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਆ ਪਰ ਉਹ ਪਤਾ ਨਹੀਂ ਵੋਟ ਕਿਹੜੇ ਮੂੰਹ ਨਾਲ ਮੰਗਦੇ ਆ ਲੋਕਾਂ ਤੋਂ ਕਿ ਜਿਹੜੇ ਸਿਸਟਮ ਦੇ ਵਿੱਚ ਤੁਹਾਡਾ ਕੋਈ ਬੱਚਾ ਨਹੀਂ ਪੜ੍ਹਦਾ ਤੁਸੀਂ ਉੱਥੇ ਰਹਿਣਾ ਨਹੀਂ ਤੁਹਾਡੀ ਕੋਈ ਉੱਥੇ ਦਿਲਚਸਪੀ ਨਹੀਂ ਤੁਹਾਡੀ ਕੋਈ ਉੱਥੇ ਇਨਵੈਸਟਮੈਂਟ ਨਹੀਂ ਉੱਥੇ ਕਿਹੜੇ ਇਨਵੈਸਟਮੈਂਟ ਤਾਂ ਵਧੀਆ ਪੈਸੇ ਦੀ ਇਨਵੈਸਟਮੈਂਟ ਨਹੀਂ ਹੁਣ ਇੱਧਰ ਆ ਰਹੀ ਹੈ ਮਤਲਬ ਕਮਾਉਣੀ ਉੱਥੇ ਲਾਉਣੀ ਇੱਥੇ ਹਾਂ ਲੁੱਟ ਉੱਥੇ ਆ ਲੁੱਟ ਉੱਥੇ ਕਰੋ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟੋ ਤੇ ਇੱਥੇ ਆ ਕੇ ਜਿਹੜਾ ਉਹ ਲਾਓ ਤੇ ਫਿਰ ਜਦੋਂ ਤੁਸੀਂ ਜਿਹੜੇ ਅਫਸਰ ਦੀ ਗੱਲ ਕੀਤੀ ਆ ਇੱਕ ਨਾ ਗੱਲ ਆਖੀ ਜਾਂਦੀ ਅਕਸਰ ਵੀ ਜਿਹੜਾ ਨਰਕ ਤੇ ਸਵਰਗ ਦੀ ਗੱਲ ਆ ਨਾ ਵੀ ਉਹ ਬੰਦੇ ਨੂੰ ਨਾ ਇਹ ਸਾਰੀਆਂ ਚੀਜ਼ਾਂ ਇੱਥੇ ਭੋਗ ਕੇ ਜਾਣੀਆਂ ਪੈਂਦੀਆਂ ਹੁਣ ਜਿੱਦਾਂ ਉਹਨੇ ਉਹ ਕੀਤਾ ਜੋ ਉਹਦੇ ਨਾਲ ਹੋਇਆ ਤੇ ਉਹ ਬਹੁਤ ਮਾੜਾ ਉਹਦੇ ਆਪਣੀ ਜਿਹੜੇ ਬੱਚੇ ਦੇ ਦੁਆਰਾ ਖੁਦਕੁਸ਼ੀ ਕਰ ਲੈਣਾ ਭਾਈ ਇਹ ਬੜੀ ਮਾੜੀ ਚੀਜ਼ ਆ ਮਾੜੀ ਚੀਜ਼ ਦੀ ਜੀ ਕਮਾਈ ਦੇ ਨਾਲ ਕੁਝ ਤੁਸੀਂ ਜਦੋਂ ਕਰਦੇ ਆ ਉਹਦਾ ਅੰਤ ਮਾੜਾ ਹੁੰਦਾ ਬਿਲਕੁਲ ਇਹ ਚੀਜ਼ ਜਿਹੜੀ ਆ ਉਹ ਸਮਝਣ ਦੀ ਜ਼ਰੂਰਤ ਹੈਗੀ ਹੈ ਨਾਲ ਦੇ ਨਾਲ ਰੱਬ ਕਹਿੰਦੇ ਜਦੋਂ ਮਾਰਦਾ ਨਾ ਆਵਾਜ਼ ਨਹੀਂ ਆਉਂਦੀ ਜਦੋਂ ਉਹਦੀ ਸੋਟੀ ਵੱਜਦੀ ਉਹਦੀ ਆਵਾਜ਼ ਨਹੀਂ ਆਉਂਦੀ ਉਦੋਂ ਬਾਅਦ ਚ ਤਰਾਹ ਹੀ ਨਿਕਲਦੇ ਬੰਦੇ ਦੇ ਸੰਦੀਪ ਸਿੰਘ ਜੀ ਆਪਣੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਸੰਚਾਲਕ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਿਲਕੁਲ ਜੀ ਤੁਸੀਂ ਕਹਿ ਦਿੱਤਾ ਕਿ ਉੱਥੇ ਦੇ ਨੇਤਾ ਜਿਹੜੇ ਨੇ ਇਹ ਉਹਨਾਂ ਦੇ ਨਿਆਣੇ ਇੱਥੇ ਪੜ੍ਹਦੇ ਆ ਪਰ ਜਦੋਂ ਲੁੱਟਣ ਜਾਣਾ ਉੱਥੇ ਚਲ ਜਾਂਦੇ ਨੇ ਹੁਣ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਉਹ ਇੱਧਰ ਦੇ ਸਿਟੀਜ਼ਨ ਨੇ ਜਿਹੜੇ ਆ ਬਾਦਲ ਦਾਲ ਆ ਉਹ ਇੱਧਰੋਂ ਪੜ੍ਹ ਕੇ ਗਏ ਨੇ ਸੋ ਇਹ ਪੜ੍ਹ ਕੇ ਇੱਧਰੋਂ ਜਾਂਦੇ ਫਿਰ ਲੁੱਟਣ ਉੱਥੇ ਚਲ ਜਾਂਦੇ ਪੰਜਾਬੀਆਂ ਨੂੰ ਸੋ ਇਹ ਮਤਲਬ ਕਿ ਆਪਣੀ ਤਾਂ ਆਜ਼ਾਦੀ ਇੱਥੇ ਦੇਖ ਜਾਂਦੇ ਕਿ ਆਜ਼ਾਦੀ ਕੀ ਹੁੰਦੀ ਆ ਫਿਰ ਇਹਨਾਂ ਦਾ ਪੂਰਾ ਜੋੜ ਲੱਗ ਜਾਂਦਾ ਉੱਥੇ ਕਿ ਇਹ ਬਾਕੀ ਆਜ਼ਾਦ ਇਹ ਨਾ ਹੋ ਜਾਣ ਸੋ ਬਾਕੀ ਜਿਹੜਾ ਤੁਸੀਂ ਕਹਿ ਹੀ ਰਹੇ ਹੋ ਕਿ ਜਿਹੜੇ ਉੱਥੇ ਦੇ ਅਫਸਰ ਜਿਹੜੇ ਹੈਗੇ ਨੇ ਉਹ ਇੱਥੇ ਆ ਕੇ ਇਹ ਆਪਣਾ ਉਹਨਾਂ ਨੇ ਨਿਆਣੇ ਇੱਥੇ ਉਹਨਾਂ ਦੇ ਪੜ੍ਹਦੇ ਨੇ ਚਲੋ ਠੀਕ ਆ ਪਰ ਗੱਲ ਇਹ ਹੈ ਨਾ ਕਿ ਦਾਣੇ ਤੁਹਾਡੇ ਪੜ੍ਹਦੇ ਨੇ ਇੱਥੇ ਪਰ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਇੰਨਾ ਉੱਥੇ ਮਾੜਾ ਹਾਲ ਆ ਫਿਰ ਤੁਸੀਂ ਇਹਨੂੰ ਆਜ਼ਾਦ ਮੁਲਕ ਕਿੱਦਾਂ ਦੇਸ਼ ਕਿੱਦਾਂ ਕਹਿ ਰਹੇ ਹੋ ਜੇ ਤੁਹਾਡੇ ਜਿਹੜੇ ਅਫਸਰ ਨੇ ਜਿਹੜੇ ਅਫਸਰਾਂ ਦੇ ਨਿਆਣੇ ਇੱਥੇ ਪੜ੍ਹਾ ਰਹੇ ਆ ਇੱਥੇ ਉਹਨਾਂ ਨੇ ਕੋਈ ਇਲਾਜ ਕਰਾਉਣਾ ਹੁੰਦਾ ਉਹ ਨੇਤੇ ਤੋਂ ਲੈ ਕੇ ਆ ਪਿੱਛੇ ਜੇ ਕੈਪਟਨ ਇੱਧਰ ਆਇਆ ਸੀਗਾ ਆਪਣਾ ਇਲਾਜ ਕਰਾਉਣ ਉਹ ਇਲਾਜ ਇੱਧਰ ਕਰਾਉਣ ਆਉਂਦੇ ਆ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਉੱਥੇ ਕਹਿੰਦੇ ਹੋ ਕਿ ਅਸੀਂ ਇਹ ਦੇਸ਼ ਆਜ਼ਾਦ ਆ ਜੀ ਤੁਸੀਂ ਇੱਥੇ ਆਜ਼ਾਦੀ ਨਾ ਮੰਗੋ ਤੁਹਾਨੂੰ ਹੱਕ ਆ ਸਭ ਕੁਛ
ਤੇ ਬਾਕੀ ਜਿਹੜੇ ਜੀ ਅਜੇ ਪੁਲਿਸ ਵਾਲੇ ਜੇ ਚਲੋ ਆ ਤੇ ਕਰੰਟ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ 84 ਤੇ 90 ਵਿੱਚ ਜਿਹੜਾ ਸਾਡੀ ਜਵਾਨੀ ਦਾ ਘਾਣ ਕੀਤਾ, ਉਹਨਾਂ ਨੇ ਸਾਲਮ ਕੇਸ ਭਰ ਕੇ ਉਹ ਤਾਂ ਇੱਥੇ ਪਹੁੰਚੇ ਹੋਏ ਦੇਖ ਲਓ। ਸੋ ਆਪਾਂ ਨੂੰ ਇੱਕ ਤੇ ਇਹ ਜਿਹੜਾ ਵਾ ਕਿ ਅਸੀਂ ਜੇ ਸਾਡੇ ਗੁਆਂਢ ਇਹੋ ਜਿਹਾ ਕੋਈ ਹੈਗਾ ਵਾ, ਜੇ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਵਾ, ਆਪਣੇ ਨੌਜਵਾਨਾਂ ਦਾ, ਧੀਆਂ ਦਾ, ਭੈਣਾਂ ਦਾ, ਭਰਾਵਾਂ ਦਾ, ਬੱਚਿਆਂ ਦਾ ਘਾਣ ਕੀਤਾ ਉੱਥੇ ਪੰਜਾਬ ਵਿੱਚ 84 ਵਿੱਚ 90 ਵਿੱਚ, ਤੇ ਜੇ ਉਹ ਕ੍ਰਿਮੀਨਲ ਨੇ ਤੇ ਉਹਨਾਂ ਦੀ ਜੇ ਸਿਟੀਜ਼ਨਸ਼ਿਪ ਇੱਥੇ ਹੈਗੀ ਆ ਉਹ ਰਿਵੋਕ ਹੋ ਸਕਦੀ ਆ। ਸੋ ਸਾਨੂੰ ਚਾਹੀਦਾ ਕਿ ਸਾਨੂੰ ਇਹ ਜੋ ਆ ਨਾ ਕਿ ਉਹੀ ਸਾਨੂੰ ਗੱਲ ਆ ਕਿ ਜਿਹੜੇ ਦੋਗਲੇ ਆ ਸਾਨੂੰ ਉਹਨਾਂ ਨੂੰ ਪਬਲਿਕ ਕਰਨਾ ਪੈਣਾ ਵਾ। ਜਿੰਨੇ ਸਾਡੇ 'ਚ ਦੋਗਲਾ ਪਾਣਾ ਨਾ ਇਹਨਾਂ ਨੂੰ ਕੱਢੀਏ ਤੇ ਤਾਈਓ ਕੁਛ ਬਣ ਸਕਦਾ। ਤੇ ਖਾਲਿਸਤਾਨ ਫਿਰ ਸਾਨੂੰ ਦੂਰ ਨਹੀਂ ਆ। ਖਾਲਿਸਤਾਨ ਤੋਂ ਡਰਿਆ ਨਾ ਕਰੋ। ਖਾਲਸ ਕੀ ਆ? ਖਾਲਸ ਪਿਓਰ, ਜਿੱਥੇ ਪਿਓਰ ਸਥਾਨ ਕੀ ਆ? ਜਗ੍ਹਾ, ਪਿਓਰ ਜਗ੍ਹਾ ਜਿੱਥੇ ਭਾਵੇਂ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਸਾਰਿਆਂ ਨੂੰ ਬਰਾਬਰਤਾ ਹੋਊਗੀ। ਕਿਸੇ ਨੂੰ ਇਹ ਨਹੀਂ ਕਿ ਅੱਜ ਕੱਲ ਬਹੁਤ ਆਪਣੇ ਜਿਹੜੇ 2000 ਜਿਹੜੇ ਟਿਕਟਾਕ ਦੇ ਫਾਲੋਅਰ ਬਣ ਜਾਂਦੇ ਆ, ਉਹ ਅੱਜ ਕੱਲ ਦੇਣ ਲੱਗ ਪੈਂਦਾ ਕਿ ਮੈਨੂੰ ਹੀ ਸਭ ਕੁਝ ਪਤਾ ਵਾ। ਸੋ ਉਹ ਆਪਣੀਆਂ ਸਲਾਹਾਂ ਦੇਣ ਲੱਗ ਜਾਂਦੇ ਆ ਕਿ ਖਾਲਸਾ ਨਹੀਂ ਬਣਾਉਣਾ ਚਾਹੀਦਾ। ਪਰ ਆਪਾਂ ਚਲੋ ਮੈਂ ਦੂਜੇ ਪਾਸੇ ਨਹੀਂ ਟਾਪਿਕ ਲੈ ਕੇ ਚੱਲਣਾ, ਪਰ ਇਹ ਆ ਕਿ ਜਿੰਨੇ ਅਫਸਰਾਂ ਨੇ ਇਹਨਾਂ ਨੇ ਜੇ ਉੱਥੇ ਦਾ ਖਾ ਰਹੇ ਨੇ ਤੇ ਫਿਰ ਇਹਨਾਂ ਨੂੰ ਉੱਥੇ ਹੀ ਆਪਣੇ ਨਿਆਣੇ ਆਪਣੇ ਪਬਲਿਕ ਸਕੂਲ ਜਿਹੜੇ ਉੱਥੇ ਹੈਗੇ ਉਹਨਾਂ 'ਚ ਪਾਉਣ। ਜੇ ਉੱਥੇ ਦਾ ਪਬਲਿਕ ਸਕੂਲ ਸਿਸਟਮ ਇੰਨਾ ਵਧੀਆ ਵਾ, ਪਬਲਿਕ ਸਕੂਲੇ ਪਾਉਣ। ਜੇ ਉੱਥੇ ਦਾ ਹਸਪੀਟਲ ਇੰਨੇ ਚੰਗੇ ਨੇ, ਉੱਥੇ ਇਲਾਜ ਕਰਾਉਣ। ਜੇ ਨਹੀਂ ਇਲਾਜ ਕਰਾਉਣਾ, ਉੱਥੇ ਨਹੀਂ ਚੰਗੇ ਨੇ, ਨਹੀਂ ਸਕੂਲ ਚੰਗੇ ਨੇ, ਇਹਦਾ ਮਤਲਬ ਕਿ ਤੁਹਾਡਾ ਜਿਹੜਾ ਦੇਸ਼ ਆ ਜਾਂ ਤੁਹਾਡਾ ਜਗ੍ਹਾ, ਸਟੇਟ ਆ, ਮੁਲਕ ਆ, ਉਹ ਇਸ ਕਾਬਲੀਅਤ ਨਹੀਂ ਆ। ਉਹਨੂੰ ਫਿਰ ਆਪਣਾ ਜਿਹੜਾ ਆਜ਼ਾਦੀ ਜਿਹੜੀ ਆ ਉਹ ਆਜ਼ਾਦ ਜਿਹੜੇ ਵੀ ਗਵਰਨਮੈਂਟ ਆ ਜਾਂ ਜੋ ਵੀ ਉੱਥੇ ਦਾ ਸਿਸਟਮ ਆ, ਉਹ ਤੋਂ ਉਹਨਾਂ ਨੂੰ ਆਜ਼ਾਦੀ ਲੈਣੀ ਪੈਣੀ ਆ। ਨਹੀਂ ਤੇ ਫਿਰ ਇਹ ਤਾਂ ਹੁਣ ਜਿੱਦਾਂ ਚੱਲ ਰਿਹਾ ਏਦਾਂ ਚੱਲੀ ਜਾਣਾ ਤੇ ਅੱਗੇ ਅੰਦਰੋਂ ਖੋਖਲਾ ਹੋਈ ਜਾਣਾ ਪੰਜਾਬ ਨੇ। ਬਾਹਰੋਂ ਸਿਰਫ ਇੱਕ ਨਾਂ ਲਿਖਣ ਤੋਂ ਇੱਕ ਬਿਲ ਜਿਹਾ ਰਹਿ ਜਾਣਾ ਕਿ ਪੰਜਾਬ ਆ। ਤੇ ਜਿੰਨੀ ਛੇਤੀ ਅਸੀਂ ਜਾਗਾਂਗੇ ਉਨੀ ਛੇਤੀ ਸਾਨੂੰ ਇਹ ਫਾਇਦਾ ਹੋਊਗਾ ਇਹਦੇ ਵਿੱਚ। ਬਸ ਇੰਨੇ ਵਿਚਾਰ ਸੀਗੇ ਜੀ। ਵਾਹਿਗੁਰੂ ਜੀ ਬੜੀ ਮਿਹਰਬਾਨੀ ਜੀ। ਸੋ ਬਿਲਕੁਲ ਪ੍ਰਵੀਨ, ਜਿੱਦਾਂ ਇਹਨਾਂ ਨੇ ਇਹ ਗੱਲਾਂ ਜਿਹੜੀਆਂ ਉਹ ਕੀਤੀਆਂ, ਭਾਈ ਉਹੀ ਗੱਲ ਵੀ ਜੇ ਉਹ ਸੋਚਦੇ ਆ ਵੀ ਉੱਥੇ ਬੈਟਰ ਆ ਤੇ ਉਹ ਇੱਦਾਂ ਆ। ਪਰ ਇਖਲਾਕੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਕਹਿ ਲਓ ਵੀ ਉਹਨਾਂ ਦੇ ਮਨ ਦੇ ਵਿੱਚ ਪ੍ਰਵੀਨ ਇੰਨੀ ਕੁ ਜ਼ਿਆਦਾ ਭ੍ਰਿਸ਼ਟਾਚਾਰ ਕਹਿ ਲਈਏ ਜਾਂ ਉਹ ਦੋਗਲਾਪਨ ਜਿਹੜਾ ਉਹ ਆ ਚੁੱਕਾ ਆ ਵੀ ਉਹਨਾਂ ਨੂੰ ਹੈ ਹੀ ਨਹੀਂ, ਪਰਵਾਹ ਹੀ ਨਹੀਂ ਹੈਗੀ ਬਿਲਕੁਲ ਵੀ। ਜਿਹੜੀ ਉਸ ਚੀਜ਼ ਉਹ ਸਭ ਤੋਂ ਜ਼ਿਆਦਾ ਰੱਬ ਦਾ ਨਾਮ ਮੇ ਵੀ ਉਸ ਮੁਲਕ ਦੇ ਵਿੱਚ ਲਿਆ ਜਾਂਦਾ ਹੋਊਗਾ। ਠੀਕ ਹੈ ਨਾ? ਤੇ ਪਰ ਰੱਬ ਦਾ ਖੌਫ ਹੈ ਨਹੀਂ, ਰੱਬ ਦਾ ਖੌਫ ਨਹੀਂ। ਉਹ ਦੇਖਦੇ ਨਹੀਂ, ਉਹ ਕਰਨਗੇ ਵੀ ਮਜ਼ਲੂਮਾਂ। ਉਦਾਂ ਸਾਡੇ ਧਰਮ ਤਾਂ ਇਹੀ ਸਿਖਾਉਂਦੇ ਆ ਵੀ ਮਜ਼ਲੂਮਾਂ ਦੀ ਜਿਹੜੀ ਉਹ ਮਦਦ ਕਰੋ, ਮਾੜਿਆਂ ਦੀ ਜਿਹੜੀ ਉਹ ਮਦਦ ਕਰੋ, ਹੱਕ ਨਾ ਕਿਸੇ ਦਾ ਜਿਹੜਾ ਉਹ ਖਾਓ, ਕਿਰਤ ਦੀ ਜਿਹੜੀ ਉਹ ਆਪਣੀ ਜਿਹੜੀ ਮਿਹਨਤ ਦੀ ਜਿਹੜੀ ਉਹ ਕਮਾਈ ਵੱਲ ਨੂੰ ਧਿਆਨ ਦਿਓ। ਪਰ ਉੱਥੇ ਹੈ ਨਹੀਂ ਗੱਲ। ਉੱਥੇ ਪਤਾ ਨਹੀਂ ਕਿਹੜੀ ਜਿਹੜੇ ਖੂਨ ਦੇ ਵਿੱਚ ਕਿਹੜੀ ਦਵਾਈ ਪਾ ਕੇ ਜਿਹੜਾ ਸਾਰਿਆਂ ਨੂੰ ਉਹ ਘੋਟ ਕੇ ਜਿਹੜੀ ਉਹ ਪਿਆਈ ਗਈ ਹੈਗੀ ਆ। ਤੇ ਸਭ ਤੋਂ ਜਿਹੜਾ ਉਹ ਮਾੜਾ ਕੰਮ ਜਿਹੜਾ ਅਫਸਰਸ਼ਾਹੀ ਆ ਉਹ ਜਿਹੜੀ ਉਹ ਕਰਦੀ ਆ। ਹੁਣ ਦੇਖੋ ਕੀ ਬਣਦਾ ਆ ਪ੍ਰਵੀਨ, ਵੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੋਊਗੀ ਜਾਂ ਇਹ ਪੁਰਾਣੀ 2015 ਦੀ ਰਿਪੋਰਟ ਵਾਂਗੂ ਇੱਕ ਰਿਪੋਰਟ ਬਣ ਕੇ ਰਹਿ ਜਾਊਗੀ? ਬਿਲਕੁਲ ਨਹੀਂ। ਹੁਣ ਤਾਂ ਦੇਖੋ ਮਾਨ ਸਰਕਾਰ ਨੇ ਸੰਕੇਤ ਇਹੀ ਦਿੱਤੇ ਨੇ ਕਿ ਕਾਰਵਾਈ ਤਾਂ ਜ਼ਰੂਰ ਹੋਊਗੀ। ਬਕਾਇਦਾ ਉਹਨਾਂ ਨੇ ਕਈ ਪੜਤਾਲਾਂ ਵੀ ਕਰਵਾਉਣੀਆਂ ਸ਼ੁਰੂ ਕਰਤੀਆਂ ਨੇ ਤੇ ਰਿਪੋਰਟਾਂ ਵੀ ਮੰਗੀਆਂ ਨੇ, ਪਰਸੋਨਲ ਵਿਭਾਗ ਤੋਂ ਰਿਪੋਰਟਾਂ ਮੰਗੀਆਂ ਨੇ। ਪਰ ਦੇਖੋ ਰਿਪੋਰਟਾਂ ਜਿਹੜੀਆਂ ਨੇ ਸਰਕਾਰ ਨੇ ਮੰਗ ਲਈਆਂ ਨੇ ਤੇ ਸਰਕਾਰ ਨੂੰ ਹਰ ਇੱਕ ਦਾ ਜਿਹੜਾ ਉਹ ਬਿਊਰਾ ਹੈ ਜਾਂ ਹਰ ਇੱਕ ਦੀ ਜਿਹੜੀ ਡਿਟੇਲ ਆ ਉਹ ਸਰਕਾਰ ਨੂੰ ਰੱਖਣੀ ਚਾਹੀਦੀ। ਤੇ ਖਾਸ ਕਰਕੇ ਜਿਹੜਾ IAS ਤੇ PCS ਦਾ ਮਸਲਾ ਹੈ, ਉਹਨਾਂ ਮਸਲੇ 'ਚ ਵੀ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਫਾਰਗ ਕਰ ਦੇਣਾ ਚਾਹੀਦਾ। ਜੀ ਆਪਣੇ ਨਾਲ ਜੁੜੇ ਨੇ ਇੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਤੇ ਬਾਈ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਬਾਈ ਜੀ, ਜਿਹੜਾ ਤੁਸੀਂ ਜ਼ਿਕਰ ਕਰੀ ਜਾਂਦੇ ਹੋ ਬਹੁਤ, ਮੈਂ ਤੁਹਾਡੇ ਬਿਲਕੁਲ 100% ਤੁਹਾਡੇ ਨਾਲ ਐਗਰੀ ਹੈ।
ਤੇ ਸਾਨੂੰ ਧਰਮ ਇੱਕ ਕਈ ਫੈਸ਼ਨ ਜਿਹਾ ਬਣ ਗਿਆ। ਜੇ ਮੈਂ ਧਰਮ ਵਾਲੀ ਗੱਲ ਨਾ ਕਰੂੰਗਾ, ਖੌਰਾ ਯਾਰ ਮੈਂ ਉਹ ਲੋਕਾਂ ਦੇ ਨਾਲ ਨਹੀਂ ਖੜਨਾ ਹਨਾ, ਜਾਂ ਮੇਰੀ ਬੇਇੱਜ਼ਤੀ ਨਾ ਹੋ ਜੇ। ਉਹ ਸਿਰਫ ਗੱਲਾਂ ਹੀ ਤਾਈਂ ਸੀਮਤ ਹੈਗਾ ਸਾਰਾ ਕੁਝ। ਸਿਰਫ ਇੱਕ ਫੈਸ਼ਨ ਨੂੰ ਆਪਾਂ ਅਡਾਪਟ ਕਰ ਲਾਂਗੇ। ਆਪਾਂ ਜੇ ਕਿਸੇ ਨੇ ਪੂਰੀ ਪੈਂਟ ਦਾ ਰਿਵਾਜ ਹੈ, ਛੋਟੀ ਪੈਂਟ ਪਾਈ ਵੀ ਹੈ, ਅੱਧੀ ਪੈਂਟ, ਉਹਨੂੰ ਐ ਲੱਗਦਾ ਯਾਰ ਮੈਂ ਅੱਧੀ ਪੈਂਟ ਕਿਉਂ ਪਾਈ, ਮੈਂ ਪੂਰੀ ਕਿਉਂ ਨਹੀਂ ਪਾਈਗੀ, ਮੈਂ ਧਰਮ ਦਾ ਨਾਂ ਕਿਉਂ ਨਹੀਂ ਲੈ ਰਿਹਾ ਹੈਗਾ। ਇਹ ਚੀਜ਼ ਹੈ, ਇਹ ਬਿਲਕੁਲ ਤੁਸੀਂ ਜਿਹੜੀ ਗੱਲ ਥੋੜੇ ਦੇਰ ਪਹਿਲਾਂ ਗੱਲ ਜ਼ਿਕਰ ਕੀਤਾ ਬਾਈ ਸ਼ਰਮਾ ਜੀ ਨੇ, ਇਹ ਗੱਲ 100% ਸਹੀ ਹੈ। ਅਸੀਂ ਸਿਰਫ ਫੈਸ਼ਨਾਂ ਦੇ ਵਿੱਚ ਧਰਮ ਫੈਸ਼ਨ ਹੋਣ ਕਰਕੇ ਤੇ ਅਸੀਂ ਧਰਮ ਨੂੰ ਅਗਲੇ ਦੇ ਉਸ ਨੂੰ ਅਪਣਾ ਰਹੇ ਹਾਂ, ਨਾ ਕਿ ਉਹਦੇ ਵਿੱਚੋਂ ਉਹਦੀਆਂ ਜਿਹੜੀਆਂ ਬਰੀਕੀਆਂ ਉਹਦੇ ਉੱਤੇ ਪਾਏ ਪੂਰਨੇ, ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਅਸੀਂ ਚੱਲਦੇ ਹਾਂ। ਬਸ ਇੰਨਾ ਕਹਿਣਾ ਚਾਹੁੰਦਾ ਸੀਗਾ। ਮੈਂ ਸਾਰਿਆਂ ਅੱਗੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਸਭ ਨੂੰ ਉਸਦਾ ਮਤਲਬ ਕਿ ਗੱਲ ਨੂੰ ਗਹਿਰਾਈ ਤੱਕ ਜਾਣਨ ਦੀ ਲੋੜ ਹੈ। ਉਹਨੂੰ ਆਪ ਕਿਸੇ ਕੋਈ ਨਾ ਦੇਖੇ ਸਾਨੂੰ, ਮਗਰ ਮੈਂ ਕਿੱਥੇ ਖੜਾ, ਮੈਂ ਆਪਣੀ ਕਿੰਨੀ ਗੱਲ ਤੇ ਸਹੀ ਹਾਂ। ਉਹਨਾਂ ਆਪਣੇ ਆਪ ਨੂੰ ਪਰਚੋਲਣ ਦੀ ਲੋੜ ਹੈ। ਲੋਕੀ ਅਸੀਂ ਕੀ ਹੈ ਕਿ ਦੂਜੇ ਨੂੰ ਪਰਚੋਲਦੇ ਆ ਵੀ ਉਹ ਕਿੱਥੇ ਖੜਦਾ, ਉਹ ਕੀ ਕਰਦਾ, ਉਹਨੂੰ ਛੱਡ ਕੇ ਆਪਣੇ ਆਪ ਨੂੰ ਪਰਚੋਲਣ ਦੀ ਲੋੜ ਹੈ। ਇਹਨਾਂ ਕਿ ਕਹਿੰਦਾ ਬਾਕੀ ਸ਼ਵਾਂ ਦਾ ਜੱਜ ਹੈ। ਧੰਨਵਾਦ ਜੀ, ਮਿਹਰਬਾਨੀ ਜੀ। ਸੋ ਗੱਲਬਾਤ ਨੂੰ ਪ੍ਰਵੀਨ ਆਪਾਂ ਜਿਹੜਾ ਉਹ ਬ੍ਰੇਕ ਦੇ ਲਈ ਥੋੜੇ ਚਿਰ ਲਈ ਰੋਕਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਚਰਚਾ ਨੂੰ ਆਪਾਂ ਇਦਾਂ ਹੀ ਜਿਹੜਾ ਤੋਰੀ ਰੱਖਾਂਗੇ। ਤੇ ਜੇ ਤੁਹਾਡੇ ਵੀ ਸਰੋਤੇ ਵਿਚਾਰ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਾਲ ਜੋੜ ਲਈਏ ਰਾਜ ਕਰਮਵੀਰ ਸਿੰਘ ਜੀ ਨੂੰ ਤੇ ਫਿਰ ਕਿਸੇ ਇੱਕ ਹੋਰ ਮਸਲੇ ਨੂੰ ਲੈ ਕੇ ਚਰਚਾ ਕਰਦੇ ਹਾਂ, ਖਾਸ ਮਸਲੇ ਨੂੰ ਲੈ ਕੇ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਜੀ, ਤੇ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਆਪਾਂ ਗੱਲਬਾਤ ਕਰਦੇ ਚੱਲੀਏ। ਕਈ ਵਾਰੀ ਅਫਵਾਹਾਂ ਦਾ ਦੌਰ ਵੀ ਬੜਾ ਤੇਜ਼ ਹੋ ਜਾਂਦਾ ਤੇ ਘਰੇਲੂ ਹਿੰਸਾ, ਇਹਨਾਂ ਦੋਨਾਂ ਗੱਲਾਂ ਨੂੰ ਆਪਾਂ ਜੋੜ ਕੇ ਕਿਉਂ ਕਰ ਰਹੇ ਹਾਂ? ਕਿਉਂਕਿ ਇੱਕ ਵੀਡੀਓ ਇੰਟਰਨੈਟ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਦੇ ਵਿੱਚ ਕਲੇਮ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਦੂਜੀ ਵਾਰ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਤੇ ਉਸਦੇ ਪਤੀ ਨੇ ਹੱਥ ਚੁੱਕਿਆ। ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਗਈ ਸਾਰੀ ਫੇਸਬੁੱਕ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸਕਿੰਟਾਂ ਦੇ ਹਿਸਾਬ ਨਾਲ ਜਿਹੜੀ ਵੀਡੀਓ ਆ ਉਹ ਸ਼ੇਅਰ ਹੋ ਜਾਂਦੀ ਹੈ। ਇੱਕ ਵਾਰੀ ਆਵੇ ਤਾਂ ਸਹੀ ਹੈ, ਆਵੇ ਤਾਂ ਸਹੀ। ਹਾਂਜੀ, ਖਾਸ ਕਰਕੇ ਜਦੋਂ ਕਿਸੇ ਸੈਲੀਬ੍ਰਿਟੀ ਨਾਲ, ਕਿਸੇ ਪਬਲਿਕ ਫਿਗਰ ਨਾਲ ਜੁੜੀ ਕੋਈ ਚੀਜ਼ ਹੋਵੇ। ਤੇ ਇਸ ਵੀਡੀਓ ਦੇ ਕਈ ਪਹਿਲੂ ਨੇ, ਕਈ ਪੱਖ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਿਹਾ ਜਾ ਰਿਹਾ ਕਿ ਇਹ ਵੀਡੀਓ ਅੱਜ ਕੱਲ ਦੀ ਨਹੀਂ ਹੈ, ਇਹ ਪੁਰਾਣੀ ਵੀਡੀਓ ਹੈ। ਪਰ ਖੈਰ, ਜੇ ਆਪਾਂ ਵੀਡੀਓ ਨੂੰ ਛੱਡ ਵੀ ਦੇਈਏ ਕਿ ਕਦੋਂ ਦੀ ਹੈ, ਪਰ ਜਿਹੜੀ ਉਸਦੇ ਵਿੱਚ ਘਟਨਾ ਵਾਪਰੀ ਹੈ ਕਿ ਉਹ ਬੀਬੀ ਦੇ
ਪਤੀ ਵੱਲੋਂ ਉਹਦੇ 'ਤੇ ਹੱਥ ਜਿਹੜਾ ਉਹ ਚੁੱਕਿਆ ਜਾ ਰਿਹਾ। ਵੱਡੀ ਗਿਣਤੀ ਲੋਕ ਜਿਹੜੇ ਆ ਉਹ ਬੇਸ਼ੱਕ ਬੀਬੀ ਦੀ ਵਿਚਾਰਧਾਰਾ, ਪਾਰਟੀ ਲਾਈਨ ਦੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਕਾਂਗਰਸੀ ਵੀ ਹੋਣਗੇ, ਅਕਾਲੀ ਵੀ ਹੋਣਗੇ, ਬਾਵਜੂਦ ਇਸ ਦੇ ਉਹਨਾਂ ਨੇ ਬੀਬੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਠੀਕ ਹੈ, ਹਰ ਘਰ ਦੇ ਵਿੱਚ ਕਲੇਸ਼ ਹੈ, ਹਰ ਘਰ ਦੇ ਵਿੱਚ ਤੂੰ ਮੈਂ ਕਿਸੇ ਨਾ ਕਿਸੇ ਗੱਲ ਤੇ ਹੁੰਦੀ ਰਹਿੰਦੀ ਹੈ, ਪਰ ਇਸ ਤਰ੍ਹਾਂ ਕਰਨਾ ਇਹ ਬਿਲਕੁਲ ਗਲਤ ਸੀ। ਹੁਣ ਪੂਰੀ ਘਟਨਾ ਕੀ ਹੈ ਜਾਂ ਉਸ ਤੋਂ ਪਹਿਲਾਂ ਕੀ ਕੁਛ ਹੋ ਕੇ ਹਟਿਆ, ਇਹਦੇ ਬਾਰੇ ਆਪਾਂ ਕੁਛ ਇੰਨੀ ਜਲਦੀ ਕਹਿ ਨਹੀਂ ਸਕਦੇ, ਪਰ ਇਹ ਚੀਜ਼ ਕਹਿ ਕੇ ਸ਼ੇਅਰ ਕਰਨਾ ਕਿ ਬੀਬੀ ਦੀ ਬੇਇੱਜ਼ਤੀ ਹੋ ਗਈ ਜਾਂ ਬੀਬੀ ਦੇ ਘਰ ਵਾਲੇ ਨੇ ਕੀਤੀ ਲਾਪਾ, ਜਾਂ ਇਹ ਇਸ ਤਰ੍ਹਾਂ ਦੀ ਟੈਗਲਾਈਨ ਦੇ ਕੇ ਉਹਨਾਂ ਚੀਜ਼ਾਂ ਨੂੰ ਵਾਇਰਲ ਕਰਨਾ, ਇਹ ਸਰਾਸਰ ਗਲਤ ਆ ਜੀ। ਜੀ ਪ੍ਰਵੀਨ, ਇਹ ਦੇਖੋ ਹੁਣ ਪਤਾ ਨਹੀਂ ਇਹਨਾਂ ਦਾ ਕੀ ਜਿਹੜਾ ਉਹ ਮਸਲਾ ਜੀ ਅੰਦਰੂਨੀ ਜਿਹੜਾ ਉਹ ਰਿਹਾ ਹੋਊਗਾ ਵੀ ਜੋ ਇਹ ਦਾਵਾ ਇਸ ਚੀਜ਼ ਦੇ ਵਿੱਚ ਹੈਗਾ ਆ। ਦੇਖੋ ਵੀਡੀਓ ਦੇ ਵਿੱਚ ਦੇਖ ਕੇ ਤਾਂ ਲੱਗਦਾ ਵੀ ਹੱਥ ਚੱਕਿਆ ਗਿਆ ਹੈ ਜੀ ਤੇ ਵੀਡੀਓ ਦੇ ਵਿੱਚ ਇੱਕ ਦੂਜੇ ਨਾਲ ਤੂੰ ਮੈਂ ਜਿਹੜੀ ਉਹਨਾਂ ਦੀ ਹੋ ਰਹੀ ਆ, ਜੇ ਉਹੀ ਦੋ ਸ਼ਖਸ ਨੇ ਵੀ ਜਿਹੜੀ ਪ੍ਰੋਫੈਸਰ ਬਲਜਿੰਦਰ ਕੌਰ ਤੇ ਉਹਨਾਂ ਦਾ ਜਿਹੜਾ ਘਰ ਵਾਲਾ ਸੁਖਰਾਜ ਸਿੰਘ, ਆਈ ਥਿੰਕ ਉਹਨਾਂ ਦਾ ਜਿਹੜਾ ਨਾਂ ਆ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਇਹ ਇੱਕ ਘਰ ਦੀ ਚਾਰ ਦੀਵਾਰੀ ਵਾਲੀ ਜਿਹੜੀ ਵੀਡੀਓ ਆ, ਇੱਕ ਤਾਂ ਪਹਿਲਾਂ ਵੀ ਵਾਇਰਲ ਹੋ ਕਿੱਦਾਂ ਜਾਂਦੀਆਂ ਆ ਜੀ ਜੀ ਵੀ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਚਲੋ ਕਿਉਂਕਿ ਪਬਲਿਕ ਫਿਗਰ ਨੇ ਹਾਂਜੀ ਤੇ ਇਹਦੇ ਕਰਕੇ ਲੋਕਾਂ ਦੀ ਕੈੜੀ ਨਜ਼ਰ ਤਾਂ ਰਹਿੰਦੀ ਆ, ਪਰ ਆਈ ਥਿੰਕ ਪਹਿਲਾਂ ਹੀ ਜਿਹੜੀ ਇਸ ਚੀਜ਼ ਨੂੰ ਉਹਦੇ ਵਿੱਚ ਜਿਹੜਾ ਉਹ ਦੱਬ ਲਿਆ ਜਾਣਾ ਚਾਹੀਦਾ ਆ। ਉੱਤੇ ਜਿਹੜਾ ਵਾਟਰ ਮਾਰਕ ਹੈਗਾ ਆ ਤਰੀਕ ਦਾ, ਉਹ ਆਈ ਥਿੰਕ ਜੁਲਾਈ ਮਹੀਨੇ ਦਾ ਹੈ। ਹਾਂਜੀ, ਉਹ ਹੈ ਤਾਂ ਇਹ ਪੁਰਾਣੀ ਵੀਡੀਓ ਜੀ ਵੀ ਕੁਛ ਮਹੀਨੇ ਪੁਰਾਣੀ ਜਿਹੜੀ ਉਹ ਵੀਡੀਓ ਹੈਗੀ ਆ। ਹੁਣ ਉਹਨਾਂ ਦੇ ਆਪਸੀ ਕਿੱਦਾਂ ਦੇ ਤਾਲਮੇਲ ਨੇ ਉਹ ਹੁਣ ਦੇਖਣ ਵਾਲੀ ਗੱਲ ਰਹੂਗੀ। ਇਹ ਆ ਵੀ ਜੇ ਸਮਝੌਤਾ ਹੋਣ ਵੀ ਲੱਗਾ ਹੋਊਗਾ ਨਾ ਆਪਸ ਦੇ ਵਿੱਚ, ਹਾਂਜੀ ਬਹੁਤ ਸਾਰੀ ਤਕਰਾਰ ਹੁੰਦੇ ਨੇ ਬੀਬੀ ਦੇ ਵਿੱਚ। ਹੱਥ ਚੱਕਣ ਦੀ ਤਾਂ ਚਲੋ ਕਹਿੰਦੇ ਆ ਵੀ ਨੌਬਤ ਨਹੀਂ ਆਉਣੀ ਚਾਹੀਦੀ, ਲੋੜ ਨਹੀਂ ਪੈਣੀ ਚਾਹੀਦੀ ਵੀ ਇਹ ਚੀਜ਼ ਵੱਲ ਨੂੰ ਜਿਹੜਾ ਉਹ ਜਿਹੜੀ ਚੀਜ਼ ਵਧੀ ਆ ਵੀ ਉਹ ਨਹੀਂ ਸੀ ਹੋਣੀ ਚਾਹੀਦੀ। ਪਰ ਇਹ ਵੀ ਜੇ ਕਿਤੇ ਆਪਸੀ ਇਹਨਾਂ ਦਾ ਹੁਣ ਤਾਲਮੇਲ ਬਣਨ ਵੀ ਲੱਗਾ ਹੋਵੇ ਜਾਂ ਸਮਝੌਤਾ ਹੋਣ ਵੀ ਲੱਗਾ ਹੋਵੇ, ਹੁਣ ਸੋਸ਼ਲ ਮੀਡੀਆ ਨੇ ਨਹੀਂ ਹੋਣ ਦੇਣਾ। ਬਿਲਕੁਲ ਇਹ ਸੋਸ਼ਲ ਮੀਡੀਆ ਨਾ ਕਈ ਵਾਰੀ ਬੜੀ ਨੈਗੇਟਿਵ ਭੂਮਿਕਾ ਨਿਭਾਉਂਦਾ, ਬਹੁਤ ਜ਼ਿਆਦਾ ਮੋਸਟਲੀ ਜਿਹੜੇ ਇਹੋ ਜਿਹੇ ਮਾਮਲਿਆਂ 'ਚ ਉਹ ਨੈਗੇਟਿਵ ਪਰਿਵਾਰਿਕ ਮਾਮਲਿਆਂ 'ਚ ਉਹ, ਕਿਉਂਕਿ ਜਿਹੜਾ ਦੇਖ ਰਿਹਾ ਸਕਰੀਨ ਦੇ ਦੂਜੇ ਪਾਸਿਓਂ ਉਹਨੇ ਇੱਕ ਜਣੇ ਦੀ ਸਾਈਡ ਲੈਣੀ, ਜਾਂ ਖੱਬੇ ਹੋਊ ਜਾਂ ਸੱਜੇ ਹੋਊ, ਹਨਾ। ਉਹਦਾ ਪਤਾ ਨਹੀਂ, ਹਾਂ ਸੱਚ ਦਾ ਤਾਂ ਪਤਾ ਨਹੀਂ ਵੀ ਕਿਉਂ ਹੋਇਆ, ਇੱਥੇ ਤੱਕ ਗੱਲ ਕਿਉਂ ਪਹੁੰਚੀ, ਕਿਉਂ ਨੌਬਤ ਜਿਹੜੀ ਉਹ ਇਹ ਆਈ ਆ। ਉਹ ਤਾਂ ਇਹ ਹੋਣੀ ਨਹੀਂ ਸੀ ਚਾਹੀਦੀ, ਜਿਹੜੀ ਮੁੱਕ ਦੀ ਗੱਲ ਜਿਹੜੀ ਇਹ ਆ ਵੀ ਹੋਣੀ ਨਹੀਂ ਸੀ ਚਾਹੀਦੀ। ਪਰ ਇਹ ਵੀ ਲੋਕਾਂ ਨੇ ਚੱਕ ਚਕਾ ਦੇਣੇ ਦੋਨੋਂ ਹੀ ਤਰਫਾਂ ਨੂੰ, ਦੋਨੋਂ ਹੀ ਪਾਸਿਆਂ ਦਾ ਜਿਹੜਾ ਝੁੱਗਾ ਚੌੜਨਾ ਕਰਾ ਦੇਣ। ਇਹ ਇੱਕ ਬੜੀ ਸੋਸ਼ਲ ਮੀਡੀਆ ਦੀ ਬੜੀ ਵੱਡੀ ਇਸ ਚੀਜ਼ ਦੇ ਵਿੱਚ ਦਿੱਕਤ ਹੈ, ਨਕਾਰਾਤਮਕ ਜਿਹੜੀ ਇਸ ਚੀਜ਼ ਦੇ ਵਿੱਚ ਸਾਈਡ ਆ। ਲੋਕੀ ਤਾਂ ਹੁਣ ਕਹਿਣ ਵਾਲੇ ਤੇ ਕਈ ਤਰੀਕੇ ਦੀਆਂ ਗੱਲਾਂ ਕਹੀ ਜਾਂਦੇ ਆ, ਕਹਿੰਦੇ ਜੀ ਇੱਥੇ ਤੇ ਮਹਿਲਾ MLA ਨਹੀਂ ਸੁਰੱਖਿਅਤ, ਲੋਕਾਂ ਦੀ ਕਰਦੇ ਆ ਵੀ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਤੋਂ ਸੁਰੱਖਿਅਤ ਰੱਖਾਂਗੇ। ਹੁਣ ਕਹਿਣ ਵਾਲੇ ਤੇ ਏਦਾਂ ਦੇ ਟਿੱਪਣੀਆਂ ਵੀ ਜਿਹੜੀਆਂ ਉਹ ਕਰੀ ਜਾਂਦੇ ਆ, ਪਰ ਹੈ ਬਹੁਤ ਮਾੜਾ ਕੰਮ। ਬਿਲਕੁਲ ਅਤੀ ਮੰਦਭਾਗਾ। ਦੇਖੋ ਇਹ ਕਈ ਚੀਜ਼ਾਂ ਆਪਾਂ ਇਹ ਵੀ ਜੋੜ ਦਿੰਦੇ ਹਾਂ ਕਿ ਯਾਰ ਇਹ ਸਾਰੀ ਪਾਰਟੀ ਵਾਸਤੇ ਹੈ ਜਾਂ ਸਾਰੀ ਸਰਕਾਰ ਦੇ ਨਾਲ ਨਿੱਜੀ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ, ਇਹਨਾਂ ਨੂੰ ਤੁਸੀਂ ਸਰਕਾਰ ਨਾਲ ਵੀ ਨਹੀਂ ਜੋੜ ਕੇ ਦੇਖ ਸਕਦੇ। ਇਹ ਤਾਂ ਠੀਕ ਆ, ਕਈ ਚੀਜ਼ਾਂ ਅਣਕਿਆਸੀਆਂ ਵਾਪਰ ਜਾਂਦੀਆਂ ਨੇ ਪਰਿਵਾਰਾਂ ਦੇ ਵਿੱਚ, ਪਰ ਅਸਲ ਦੇ ਵਿੱਚ ਕਿਸੇ ਵੀ ਇੱਕ ਸਾਈਡ ਨੂੰ ਲੈ ਕੇ ਤੇ ਕਿਸੇ ਦੂਜੀ ਧਿਰ ਦੀ ਕਿਰਦਾਰਕੁਸ਼ੀ ਕਰਨਾ ਉਹ ਵੀ ਜਾਇਜ਼ ਨਹੀਂ ਹੈ। ਅਸੀਂ ਜਦੋਂ ਇਹ ਖਬਰ ਦੇ ਬਾਰੇ ਚਰਚਾ ਚੱਲੀ ਸੀ, ਤਾਂ ਇਹਦੇ ਬਾਰੇ ਜਦੋਂ ਗੱਲ ਚੱਲੀ ਸੀ ਤਾਂ ਉਹਦੀ ਇਹ ਗੱਲ ਕਹੀ ਗਈ ਸੀਗੀ ਕਿ ਯਾਰ ਜੋ ਮਰਜ਼ੀ ਹੈ, ਪਰ ਜੋ ਉਹ ਬੀਬੀ ਨਾਲ ਹੋ ਗਿਆ ਉਹ ਮੰਦਭਾਗਾ ਸੀ। ਜੇ ਉਹ ਨਾ ਹੁੰਦਾ ਤਾਂ ਸ਼ਾਇਦ ਚੰਗਾ ਹੁੰਦਾ। ਹੁਣ ਤੁਸੀਂ ਦੇਖੋ ਦੋ ਤਿੰਨ ਧਿਰਾਂ ਨੇ, ਪਹਿਲੀ ਧਿਰ ਉਹ ਆ ਜਿਹੜੀ ਸੋਸ਼ਲ ਮੀਡੀਆ ਤੇ ਇਹਨੂੰ ਚਸਕਾ ਲੈ ਕੇ ਗਾਂਹ ਫੈਲਾਊਗੀ, ਇਹ ਤੇ ਕਮੈਂਟ ਕਰੂ। ਦੂਜੀ ਧਿਰ ਉਹ ਆ ਜਿਹੜਾ ਇਹਦਾ ਸਿਆਸੀਕਰਨ ਕਰਨਗੇ, ਮਤਲਬ ਕਾਂਗਰਸੀ ਆਪਦੇ ਐਂਗਲ ਨਾਲ ਦੇਖਣਗੇ, ਅਕਾਲੀ ਆਪਦੇ ਐਂਗਲ ਨਾਲ ਦੇਖਣਗੇ। ਤੀਜੀ ਧਿਰ ਉਹ ਆ ਜਿਹੜੀ ਪਾਰਟੀ ਦੇ ਅੰਦਰ ਹੀ ਹੋਊਗੀ ਕਿਤੇ ਨਾ ਕਿਤੇ, ਜਿਨ੍ਹਾਂ ਨੂੰ ਲੱਗੂਗਾ ਕਿ ਯਾਰ ਜੇ ਬੀਬੀ ਡੀਮੋਰਲਾਈਜ਼ ਹੋਵੇ ਜਾਂ ਇੱਥੋਂ ਇਹ ਹਲਕਾ ਖਾਲੀ ਹੋਵੇ ਤਾਂ ਸ਼ਾਇਦ ਸਾਡਾ ਦਾਅ ਲੱਗੇ ਜਾਂ ਕੁਛ ਏਦਾਂ ਦਾ, ਕਿਉਂਕਿ ਇਹ ਸਿਆਸਤ ਆ। ਸਿਆਸਤ ਤਾਂ ਦਾਅ ਭਾਲਦੀ ਹੈ, ਸਿਆਸਤ ਦਾਅ ਭਾਲਦੀ ਹੈ। ਜਿਹੜੀ ਚੀਜ਼ ਜੇਕਰ ਤੁਸੀਂ ਸਿਆਸਤ ਦੇ ਵਿੱਚ ਆ ਤੇ ਜਿਹੜੀ ਚੀਜ਼ ਤੁਹਾਡੇ ਨਾਲ ਵਾਪਰ ਗਈ ਉਹ ਤੁਹਾਡੀ ਨਹੀਂ ਰਹੇਗੀ, ਉਹ ਨਿੱਜੀ ਨਹੀਂ ਰਹਿੰਦੀ। ਜੇ ਤੁਸੀਂ ਸਿਆਸਤ ਦੇ ਵਿੱਚ ਵਿਚਰ ਰਹੇ ਆ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਬਲਿਕ ਫਿਗਰ ਆ, ਤੁਸੀਂ ਖਿਡਾਰੀ ਆ, ਤੁਸੀਂ ਕਲਾਕਾਰ ਹੋ,
ਉਹ ਤੁਹਾਡੇ ਨਾਲ ਵਾਪਰੀ ਕੋਈ ਵੀ ਚੀਜ਼ ਨਿੱਜੀ ਨਹੀਂ ਰਹਿ ਜੂਗੀ, ਉਹਨੇ ਸੋਸ਼ਲੀ ਬਣ ਹੀ ਜਾਣਾ। ਤੇ ਸੋਸ਼ਲ ਦੇ ਵਿੱਚ ਇਹ ਹੈ ਕਿ ਲੋਕਾਂ ਦੀਆਂ ਰਾਏ, ਲੋਕ ਆਪਦੀ ਪ੍ਰਤੀਕਿਰਿਆ ਨੈਗੇਟਿਵ ਤੇ ਪੋਜ਼ਿਟਿਵ ਦਿੰਦੇ ਰਹਿੰਦੇ ਆ। ਇਹ ਜਿਹੜੀ ਵੀਡੀਓ ਹੈ ਉਹ ਲੰਘੇ ਦਿਨੀਂ ਵੀ ਵਾਇਰਲ ਹੋਈ ਸੀ। ਲੰਘੇ ਦਿਨੀਂ ਇੱਕ ਚਰਚਾ ਜ਼ਰੂਰ ਚੱਲੀ ਸੀ, ਜਿਸ ਚਰਚਾ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਬੀਬੀ ਦੇ ਜਿਹੜੇ ਉਹਨਾਂ ਦੇ ਪਤੀ ਨਾਲ ਜਿਹੜੇ ਰਿਲੇਸ਼ਨ ਆ ਜਾਂ ਉਹਦਾ ਜਿਹੜੇ ਸੰਬੰਧ ਆ, ਉਹਨਾਂ ਬਾਬਤ ਤਲਾਕ ਜਾਂ ਕੁਛ ਇੱਦਾਂ ਦਾ ਸੋਸ਼ਲ ਮੀਡੀਆ 'ਤੇ ਸੁਣਨ ਨੂੰ ਜ਼ਰੂਰ ਮਿਲ ਰਿਹਾ ਸੀ। ਪਰ ਕਿਸੇ ਵੀ ਵੀਡੀਓ ਨੂੰ ਵੇਖ ਕੇ ਕਿਸੇ ਵੀ ਇੱਕ ਵਾਰੀ 'ਚ ਉਹ ਕਿਸੇ ਵੀ ਫੈਸਲੇ 'ਤੇ ਜਾਣਾ, ਇਹ ਅਤੀ ਮੰਦਭਾਗਾ ਹੈ। ਸੋ ਬਚਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਹਿੰਸਕ ਤਕਰਾਰ ਤੋਂ, ਔਰ ਬਚਣਾ ਚਾਹੀਦਾ ਹੈ। ਖਾਸ ਕਰਕੇ ਜਿਹੜੇ ਲੋਕ ਆਗੂ ਨੇ, ਉਹਨਾਂ ਉੱਤੇ ਤਾਂ ਦੋਹਰੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਚੁਣੇ ਹੋਏ ਵਿਧਾਇਕ ਨੇ। ਉਹਨਾਂ ਨੂੰ ਪਰਸਨਲ ਫਸਾਦਾਂ ਤੋਂ ਬਚਣਾ ਚਾਹੀਦਾ ਹੈ। ਤੇ ਜੋ ਵੀ ਆ ਉਹਨਾਂ ਦੇ ਪਰਿਵਾਰਕ ਮਸਲੇ ਨੇ, ਅਸੀਂ ਤਾਂ ਇਹੀ ਰਾਏ ਦਿਆਂਗੇ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਬੜੇ ਸੂਝਵਾਨ ਬੰਦੇ ਨੇ, ਬੜੇ ਜਿਹੜੇ ਆ ਸਮਾਜਿਕ ਤੌਰ 'ਤੇ ਬੜੇ ਜਾਣ ਪਛਾਣ ਵਾਲੇ ਬੰਦੇ ਨੇ, ਤੇ ਉਹਨਾਂ ਨੂੰ ਇਹ ਜਿਹੜੇ ਮਸਲੇ ਆ ਉਹ ਹੱਲ ਜਿਹੜੇ ਆ ਉਹ ਜ਼ਰੂਰ ਕਰਨੇ ਚਾਹੀਦੇ ਆ। ਨਹੀਂ ਤਾਂ ਜਦੋਂ ਇਹ ਚੀਜ਼ਾਂ ਵਾਇਰਲ ਹੁੰਦੀਆਂ ਨੇ ਤੇ ਫਿਰ ਲੋਕ ਇਹਨਾਂ ਨੂੰ ਅੱਡ-ਅੱਡ ਤਰੀਕਿਆਂ ਨਾਲ ਜੋੜ ਕੇ ਵੇਖਦੇ ਆ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਹੋਈਏ, ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੋਈਏ, ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇਹ ਕਹੀਏ ਕਿ ਬੀਬੀ ਹੀ ਠੀਕ ਹੋਣੇ ਆ। ਪਰ ਜੋ ਵਾਪਰ ਗਿਆ ਉਹ ਠੀਕ ਨਹੀਂ ਸੀ। ਜੀ, ਜੀ। ਸੋ ਪ੍ਰਵੀਨ, ਕੁਛ ਕੁ ਕਹਿ ਲਓ ਵੀ ਅੰਦਰੂਨੀ ਗੱਲ ਜਿਹੜੀ ਹੁਣ ਤੱਕ ਜਿੰਨੀ ਕੁ ਪਤਾ ਲੱਗ ਰਹੀ ਆ, ਉੱਥੋਂ ਇਹ ਆ ਵੀ ਹੈ ਤਾਂ ਇਹਨਾਂ ਦਾ ਆਪਸੀ ਕੋਈ ਤਕਰਾਰ ਸੀਗਾ, ਜੀ, ਚਿਰ ਦਾ ਚੱਲਦਾ ਆ ਰਿਹਾ ਸੀਗਾ। ਹੁਣ ਸਮਝੌਤਾ ਹੋਣ ਦੀ ਕੋਸ਼ਿਸ਼ ਹੋ ਰਹੀ ਸੀਗੀ। ਜੀ, ਜੀ। ਜਾਣਾ ਸੀ ਇਹਨਾਂ ਨੇ, ਇਕੱਠੇ ਬਹਿਣਾ ਸੀਗਾ, ਸਹੁਰਾ ਪਰਿਵਾਰ, ਪੇਕੀ ਪਰਿਵਾਰ, ਦੋਨਾਂ ਜਾਣਿਆਂ ਨੇ ਬਹਿਣਾ ਸੀਗਾ। ਹੁਣ ਉਹਦੇ ਵਿਚਾਲੇ ਵੀਡੀਓ ਆ ਗਈ ਆ ਬਾਹਰ। ਹੁਣ ਇਹ ਮੈਂ ਜਿੱਦਾਂ ਗੱਲ ਕੀਤੀ ਨਾ ਵੀ ਇਹ ਪ੍ਰੋਬਲਮ ਜਿਹੜੀ ਉਹ ਆ ਰਹੀ ਆ, ਰਹਿ ਰਹੇ ਸੀਗੇ ਇਹ ਇਕੱਠੇ, ਤੇ ਕਹਿੰਦੇ ਵੀ ਮਸਲਾ ਕੁਛ ਨਿੱਜੀ ਜਿਹੜਾ ਉਹ ਬਣਦਾ ਸੀਗਾ, ਤੇ ਉਹਦੇ ਕਰਕੇ ਇਹ ਜਿਹੜੀ ਸਮੱਸਿਆ ਜਿਹੜੀ ਉਹ ਆਣ ਪਈ ਆ। ਘਰ ਦੇ 100 ਗੱਲਾਂ ਹੁੰਦੀਆਂ ਨੇ ਕਿ ਕੀ ਪਤਾ ਕਿਹੜੀ ਚੀਜ਼ ਨੂੰ ਲੈ ਕੇ ਜਿਹੜਾ ਮਸਲਾ ਇਹਨਾਂ ਦਾ ਆਪਸੀ ਜਿਹੜਾ ਪ੍ਰਵੀਨ ਬਣਿਆ ਹੋਵੇ। ਕੋਈ ਕਹਿੰਦਾ ਹੋਊਗਾ ਵੀ ਇਹ ਹੋਊਗਾ ਵੀ ਇਹ ਨਾ ਹੋਵੇ ਵੀ ਤੂੰ ਇਹਨਾਂ ਦਾ ਵੀ ਦੇਖ, ਇਹਨਾਂ ਦਾ ਵੀ ਕੰਮ ਕਰਾਉਣਾ ਆ, ਉਹ ਵੀ ਕਰਾਉਣਾ ਆ। MLA ਤੋਂ ਅਕਸਰ ਬੰਦੇ ਕਰਦੇ ਹੀ ਆ, ਜਾਂਦੇ ਹੀ, ਆਪਾਂ ਨੂੰ ਪਤਾ ਹੀ ਆ, ਹਨਾ। ਇਹਦੇ ਵਿੱਚ ਕੋਈ ਦੁਖੀ ਛਿਪੀ ਗੱਲ ਨਹੀਂ ਹੈਗੀ ਉਹਦੇ ਵਿੱਚ। ਇਹਨਾਂ ਦੀ ਸਰਕਾਰ ਨੇ ਖੁਦ ਕਿਹਾ ਵੀ ਸਰਪੰਚਣੀ ਜੇ ਬੀਬੀ ਹੈ ਤਾਂ ਉਹੀ ਸਰਪੰਚੀ। ਹਾਂ, ਇਹ ਨਾ ਹੁਣ ਇਹ ਚੀਜ਼ ਜਿਹੜੀ ਉਹ ਹੁਣ ਪਤਾ ਨਹੀਂ ਅੰਦਰ ਦੀ ਕੀ ਗੱਲ ਆ, ਕਦੀ ਬਾਹਰ ਵੀ ਆ ਸਕੂਗੀ ਜਾਂ ਨਹੀਂ ਆ ਸਕੂਗੀ। ਪਰ ਮਸਲਾ ਕੁਛ ਇਹਨਾਂ ਦਾ ਨਿੱਜੀ ਸੀਗਾ, ਤੇ ਕਹਿ ਲਓ ਵੀ ਕੌਣ ਕਿਹਦੀ ਸੁਣਦਾ ਹੈ, ਕਿਹਦੀ ਨਹੀਂ ਸੁਣਦਾ ਆ। ਪਰ ਇਕੱਠੇ ਹੋ ਕੇ ਕਹਿੰਦੇ ਵੀ ਗੱਲਬਾਤ ਹੋਣੀ ਸੀਗੀ। ਪਰ ਇਸ ਦੌਰਾਨ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਚੱਕਾ ਨਾ ਹੋ ਜੇ, ਇਹ ਜਿਹੜਾ ਮਸਲਾ ਗੰਭੀਰ ਬਣ ਸਕਦਾ ਆ। ਰਿਸ਼ਤੇ ਨਿਭਦੇ ਨੇ ਕਿ ਟੁੱਟਦੇ ਨੇ, ਇਹ ਅੱਜ ਕੱਲ ਸੋਸ਼ਲ ਮੀਡੀਆ ਡਿਸਾਈਡ ਕਰ ਰਿਹਾ ਹੈ। ਬਿਲਕੁਲ, ਇਹ ਆਪਾਂ ਦੇਖਿਆ ਲੈਂਬਰ ਹੁਸੈਨਪੁਰੀ ਦੇ ਮਾਮਲੇ 'ਚ, ਉਹਦੀ ਗੱਲ ਨੂੰ ਕਿੱਥੋਂ ਤੋਂ ਕਿੱਥੇ ਮਤਲਬ ਲੈ ਗਏ, ਤੇ ਉਹਦੇ ਪਰਿਵਾਰਕ ਮੈਂਬਰਾਂ ਦੀ ਇੱਕ ਸ਼ੇਡ ਸੀ ਜਿਹੜੀ ਕਿ ਨੈਗੇਟਿਵ ਸ਼ੇਡ ਸੀ। ਉਹ ਚਾਹੁੰਦੇ ਨਹੀਂ ਸੀ ਕਿ ਪਰਿਵਾਰ ਇਕੱਠਾ ਰਵੇ। ਚਲੋ ਬੀਬੀ ਗੁਲਾਟੀ ਜਿਹੜੀ ਐਕਸਪਰਟ ਹੈ ਵੀਡੀਓ ਦੇ ਵਿੱਚ ਮਸਲੇ ਸੁਲਝਾਉਣ ਦੀ, ਜੀ ਜੀ, ਤੇ ਆਪਦਾ ਉਹਦਾ ਮਸਲਾ ਖੈਰ ਉਲਝਿਆ ਹੋਇਆ, ਆਪਦਾ ਉਹਦਾ ਮਸਲਾ ਉਲਝਿਆ ਹੋਇਆ ਕਿ ਬੀਬੀ ਭਾਜਪਾ ਦੇ ਵਿੱਚ ਜੁਆਇਨ ਕਰ ਗਈ ਤੇ ਉਹਦਾ ਸਰਕਾਰੀ ਪਾਰਟੀ। ਉਹਦੇ ਦੇਖੋ, ਉਹਦੇ ਬਾਰੇ ਦੇਖੋ, ਇੰਨੀ ਤਾਕਤਵਰ ਹੈ ਬੀਬੀ ਕੀ ਕੋਈ ਬੋਲਦਾ ਨਹੀਂ ਹੈ। ਇਹ ਤਾਂ ਹੈ। ਹੁਣ ਮੂਵੀ ਰਿਲੀਜ਼ ਹੋਣ ਲੱਗਿਆ, ਦੇਖਿਆ ਸੀ ਪਿਛਲੇ ਕੀ ਹੋਇਆ ਸੀਗਾ ਗੁਲਾਟੀ ਹੁਣਾਂ ਦੇ ਮੋਰੇ, ਕੀ ਕੁਛ ਉਹਦੇ ਚ ਇਹ ਸੀਗਾ ਕਿ ਪਰਿਵਾਰ ਦੇ ਵਿੱਚ ਹੀ ਇੱਕ ਧਿਰ ਐਸੀ ਸੀ ਜਿਹੜੀ ਨਹੀਂ ਸੀ ਚਾਹੁੰਦੀ ਕਿ ਰਿਸ਼ਤਾ ਚੱਲੇ। ਚਲੋ ਉਹ ਮਸਲਾ ਮੀਡੀਆ ਦੇ ਵਿੱਚ ਆਇਆ, ਮੀਡੀਆ ਨੂੰ ਜੋ ਥੋੜਾ ਜ਼ਿਆਦਾ ਤੂਲ ਦੇਤਾ, ਤੂਲ ਦੇਣ ਦੇ ਨਾਲ ਕਹਾਣੀ ਵਿਗੜ ਗਈ, ਤੇ ਪਰ ਚਲੋ ਚੰਗੇ ਕਰਮੀ ਉਹ ਮਸਲਾ ਜਿਹੜਾ ਸੁਲਝਾ ਲੈ ਗਿਆ। ਇਹੀ ਗੱਲ ਇੱਥੇ ਆਪਾਂ ਦੇਖਿਆ ਆਮ ਹੀ ਪਿੰਡਾਂ ਦੇ ਵਿੱਚ ਇੱਕ ਸੱਭਿਆਚਾਰ ਹੈ ਕਿ ਜਦੋਂ ਕੋਈ ਲੜਾਈ ਹੋ ਜਾਂਦੀ ਹੈ ਫਿਰ ਦੋਨੇ ਧਿਰਾਂ ਬੈਠ ਜਾਂਦੇ ਆ। ਕਈ ਵਾਰੀ ਸਹਿਮਤੀ ਵੀ ਹੋ ਜਾਂਦੀ ਹੈ, ਕਈ ਵਾਰੀ ਅਸਹਿਮਤੀ। ਬਥੇਰੀਆਂ ਆਪਦੇ ਅੱਖੀ ਦੇਖਣ ਦੀਆਂ ਗੱਲਾਂ ਕਿ ਬਥੇਰੀਆਂ ਕੁੜੀਆਂ ਦੇ ਘਰ ਵਸੇ ਵੀ ਨੇ, ਫਸ ਜਾਂਦੇ ਨੇ। ਹਾਂਜੀ, ਐਸੀ ਨਹੀਂ ਕੋਈ ਗੱਲ ਹੁੰਦੀ। ਇਕੱਲਾ ਕੁੜੀ ਨਹੀਂ, ਮੁੰਡੇ ਦੋਨਾਂ ਦਾ ਹੀ ਰਿਸ਼ਤਾ ਤਾਂ ਦੋਨਾਂ ਦਾ ਹੈ, ਦੋ ਪਰਿਵਾਰਾਂ ਦਾ ਜਿਹੜਾ ਦੋਨਾਂ ਪਰਿਵਾਰਾਂ ਦੇ ਮੇਲ ਹੋ ਜਾਂਦੇ। ਇਹ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਕਿ ਰੋਸਰ ਸਾਬ ਮਨ ਮਟਾਵ ਜਦੋਂ ਚੱਲਦੇ ਆ ਤੇ ਦੋਨੇ ਪਰਿਵਾਰ ਬਹਿੰਦੇ ਆ। ਬਹੁਤ ਵਾਰੀ 99% ਪਰਿਵਾਰਾਂ 'ਚ ਸਹਿਮਤੀਆਂ ਬਣੀਆਂ ਕਿ ਚਲੋ ਬਣ ਜਾਂਦੀਆਂ, ਜਿਹੜਾ ਹੋ ਗਿਆ ਹਵਾ ਗਿਆ। ਹਾਂ, ਇਹ ਨਾ ਚੱਕ ਚਕਾ 'ਚ ਨਹੀਂ ਇਸ ਚੀਜ਼ ਦੇ ਵਿੱਚ ਆਉਣਾ ਚਾਹੀਦਾ। ਆਪਾਂ ਉਹ ਨੂਰਾਂ ਸਿਸਟਰਸ ਦਾ ਵੀ ਦੇਖਿਆ ਕੀ ਰੌਲਾ ਰੱਪਾ ਪਿਆ।
ਉਹ ਪ੍ਰੈਸ ਕਾਨਫਰੰਸ ਹੋ ਗਈ, ਬਾਅਦ ਚ ਕੀ ਹੈ, ਕਿੱਥੇ ਦੀ ਕਿੱਥੇ, ਕਿੱਧਰ ਨੂੰ ਗੱਲਾਂ ਜਿਹੜੀਆਂ ਤੁਰ ਜਾਂਦੀਆਂ। ਇੱਕ ਇਹ ਚੀਜ਼ ਹੈਗੀ ਆ ਵੀ ਜਦੋਂ ਨਾ ਕਿਸੇ ਦੇ ਨਿੱਜੀ ਮਸਲੇ ਹੁੰਦੇ ਆ ਜੀ, ਉਹਨਾਂ ਨੂੰ ਨਿੱਜਤਾ ਦੇ ਨਾਲ ਸੁਲਝਾਉਣ ਦੇਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਪਹਿਲ ਹੋਣੀ ਚਾਹੀਦੀ। ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਥੋੜਾ ਜਿਹਾ। ਜੀ, ਆਪਾਂ ਵੀ ਨਾ ਬਹੁਤ ਵਾਰੀ ਜਿਹੜੇ ਲੋਕ ਆ, ਕਈ ਵਾਰੀ ਕੋਈ ਖੱਬੇ ਦੀ ਸਾਈਡ ਲੈ ਲੈਂਦਾ, ਸੱਜੇ ਦੀ, ਜਾਂ ਇੱਕ ਤਰਫਾ ਜਿਹੜੀ ਸਾਈਡ ਜਿਹੜੀ ਉਹ ਲੈ ਜਾਂਦੇ, ਪੱਖਪਾਤੀ ਜਿਹੜੀ ਉਹ ਹੋ ਜਾਂਦੀ, ਕਈ ਵਾਰੀ ਜੈਂਡਰ ਚ ਪੱਖਪਾਤੀ, ਕਈ ਵਾਰੀ ਵਿਚਾਰਧਾਰਾ ਚ ਪੱਖਪਾਤੀ। ਹਾਂ, ਜਦੋਂ ਜਿਹਨੂੰ ਬੰਦੇ ਨੂੰ ਜਿੱਦਾਂ ਸੂਟ ਕਰਦਾ ਉਸ ਹਿਸਾਬ ਦੇ ਨਾਲ ਪੱਖਪਾਤ ਜਿਹੜਾ ਉਸ ਚੀਜ਼ ਦੇ ਵਿੱਚ ਕਰ ਜਾਂਦਾ ਹੁੰਦਾ ਆ। ਪਰ ਇਹ ਆ ਵੀ ਇਹਨਾਂ ਦਾ ਨਿੱਜੀ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ। ਸੋਸ਼ਲ ਮੀਡੀਆ ਤੇ ਦਬਾਅ ਨਾ ਜਿਹੜਾ ਉਹ ਝੱਲਣ ਜਾਂ ਪਾਉਣ। ਹਾਂ, ਜੇ ਉਹਨਾਂ ਦੇ ਆਪਣੇ ਆਲਰੇਡੀ ਮਨ ਦੇ ਵਿੱਚ ਉਹ ਚੀਜ਼ ਆ ਗਈ ਹੋਈ ਫਿਰ ਮੁਸ਼ਕਲ ਆ, ਪਰ ਜੇ ਸੁਲਝਾਉਣ ਵੱਲ ਨੂੰ ਵਧਣਾ ਚਾਹੁੰਦੇ ਆ ਫਿਰ ਤਾਂ ਸੁਲਝ ਜਾਂਦੇ ਮਸਲੇ, ਤਾਂ ਸਾਰੇ ਜਿਹੜੇ ਉਹ ਸੁਲਝ ਸਕਦੇ ਹੁੰਦੇ ਆ। ਅਸਲ ਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਤੁਸੀਂ ਪਬਲਿਕ ਫਿਗਰ ਬਣ ਜਾਂਦੇ ਆ, ਜਦੋਂ ਤੁਸੀਂ ਭਾਵੇਂ ਸਿਆਸਤ ਚ ਆ ਕੇ, ਭਾਵੇਂ ਤੁਸੀਂ ਖਿਡਾਰੀ ਬਣ ਗਏ, ਕਿਸੇ ਵੀ ਤਰੀਕੇ ਨਾਲ ਤੁਹਾਡੀ ਜਾਣ ਪਛਾਣ, ਲੋਕ ਤੁਹਾਨੂੰ ਜਾਣਦੇ ਆ, ਤੁਹਾਡੇ ਤੇ ਦੋਹਰੀ ਜ਼ਿੰਮੇਵਾਰੀ ਬਣ ਜਾਂਦੀ। ਤੁਸੀਂ ਆਮ ਬੰਦੇ ਵਾਂਗੂ, ਆਮ ਹਿਊਮਨ ਵਾਂਗੂ ਰਿਐਕਟ ਨਹੀਂ ਕਰ ਸਕਦੇ। ਉਹ ਚੀਜ਼ਾਂ ਵਾਇਰਲ ਹੋ ਜਾਂਦੀਆਂ। ਇਹ ਸਾਨੂੰ ਸਮਝ ਬਿਠਾਉਣੀ। ਅੱਜ ਵੀਡੀਓ ਵਾਇਰਲ ਹੋ ਜਾਂਦੀ ਕਿਸੇ ਨੇਤਾ ਦੀ, ਆਪਾਂ ਕਹਿੰਦੇ ਯਾਰ ਵੀਡੀਓ ਵਾਇਰਲ ਹੋ ਗਈ, ਪਰ ਉਹ ਭੁੱਲ ਜਾਂਦਾ ਕਿ ਯਾਰ ਮੈਂ ਇੱਕ ਸਮਾਜਿਕ ਬੰਦਾ ਵਾਂ, ਮੇਰੇ ਤੇ ਜ਼ਿੰਮੇਵਾਰੀਆਂ ਬਹੁਤ ਆ, ਮੈਨੂੰ ਆਪਦੇ ਕਿਰਦਾਰ ਨੂੰ ਥੋੜਾ ਪਰਪੱਕਤਾ ਲਿਆਉਣੀ ਚਾਹੀਦੀ ਹੈ। ਆਪਾਂ ਦੇਖਿਆ ਕਈ ਵਾਰੀ ਇਹ ਲੀਡਰਾਂ ਦਾ ਆਮ ਕੀ ਆਦਤ ਹੁੰਦੀ ਹੈ, ਮੇਰੇ ਬਿਆਨ ਨੂੰ ਤੋੜ ਮੋੜ ਨੂੰ ਕੋਈ ਚਿੰਗਮ ਸੀਗੀ ਜਿਹੜੀ ਤੋੜ ਮੋੜਤੀ, ਬਿਆਨ ਤਾਂ ਬਿਆਨ ਹੀ ਹੈ। ਸੋ ਇਹ ਹੈ ਕਿ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਲੋਕਾਂ ਦੀ। ਤੁਹਾਨੂੰ ਜ਼ਿੰਮੇਵਾਰਾਨਾ ਢੰਗ ਦੇ ਨਾਲ ਹੀ ਰਿਐਕਟ ਕਰਨਾ ਪੈਂਦਾ ਹੈ, ਨਾ ਚਾਹੁੰਦੇ ਹੋਏ। ਇੱਥੇ ਇੱਕ ਦੂਸਰਾ ਪੱਖ ਪ੍ਰਵੀਨ ਇਹ ਵੀ ਆਉਂਦਾ ਆ ਵੀ ਜਿਹੜਾ ਪਬਲਿਕ ਫਿਗਰ ਬਣ ਜਾਂਦਾ ਨਾ, ਜਦੋਂ ਜਿੱਦਾਂ ਤੁਸੀਂ ਕਿਹਾ ਵੀ ਕੋਈ ਚਾਹੇ ਖਿਡਾਰੀ ਆ, ਕੋਈ ਐਕਟਰ ਆ, ਕੋਈ ਰਾਜਨੇਤਾ ਆ, ਉਹ ਕਹਿੰਦੇ ਯਾਰ ਅਸੀਂ ਵੀ ਇੱਕ ਆਮ ਬੰਦੇ ਆ, ਆਮ ਇਨਸਾਨ, ਅਸੀਂ ਓਦਾਂ ਜੀਣਾ ਚਾਹੁੰਦੇ, ਅਸੀਂ ਓਦਾਂ ਕਈ ਵਾਰੀ ਰਿਐਕਟ ਕਰਨਾ ਚਾਹੁੰਦੇ ਆ। ਬੰਦਾ ਕਈ ਵਾਰੀ ਸੋਚਦਾ ਯਾਰ ਗੱਲ ਇਹਨਾਂ ਦੀ ਵੀ ਠੀਕ ਆ ਵੀ ਆਮ, ਪਰ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਅਹੁਦੇ ਦੀ ਲਾਜ ਤੇ ਅਹੁਦੇ ਦੀ ਮਰਿਆਦਾ ਤੇ ਅਹੁਦੇ ਦਾ ਜਿਹੜਾ ਉਹ ਚੀਜ਼ ਆ ਉਸਨੂੰ ਦੇਖਣਾ ਤਾਂ ਪੈਂਦਾ ਆ, ਉਹ ਕਰਨਾ ਪੈਂਦਾ, ਖਾਸ ਕਰਕੇ ਜਿਹੜੇ ਕਲਚਰ ਚੋਂ ਆਪਾਂ ਇਹ ਪੇ ਬੈਕ ਆ, ਪੇ ਹੈ ਕਰਨਾ। ਇੱਕ ਤੁਸੀਂ ਉਹਦਾ ਮੰਨ ਰਹੇ ਹੋ, ਆਲੇ ਦੁਆਲੇ ਸਿਕਿਉਰਿਟੀ ਚੱਲ ਰਹੀ ਹੈ, ਮੂਹਰੇ ਪਾਇਲਟ ਲੱਗੀ ਹੈ, ਬੱਤੀ ਵਾਲੀ ਗੱਡੀ 'ਚ ਤੁਸੀਂ ਬੈਠੇ ਆ, ਇਹਦੇ ਲਈ ਫਿਰ ਪੇ ਤਾਂ ਕਰਨਾ ਹੀ ਪਊਗਾ ਨਾ। ਤੁਹਾਡੇ ਇੰਸਟਾਗ੍ਰਾਮ ਤੇ ਇੰਨੇ ਲੱਖ ਫੋਲੋਅਰਸ, ਇੰਨੇ ਮਿਲੀਅਨ ਫੋਲੋਅਰਸ ਨੇ, ਇਹ ਥੋੜਾ ਕਿ ਤੁਸੀਂ ਜਾ ਕੇ ਜਿੱਥੇ ਜੀ ਕੀਤਾ ਪਾਰਕ 'ਚ ਬਹਿ ਜਾਓਗੇ, ਕਸਰਤ ਕਰ ਲਓਗੇ, ਮਾਲ ਘੁੰਮ ਲਓਗੇ, ਫਿਰ ਉਹਦੇ ਲਈ ਪੇ ਤਾਂ ਕਰਨਾ ਹੀ ਪਊਗਾ ਨਾ ਤੁਹਾਨੂੰ। ਫੇਮ ਹੈ, ਨੇਮ ਹੈ, ਤਾਂ ਇਹਦੇ ਲਈ ਪੇ ਤਾਂ ਕਰਨਾ ਪੈਂਦਾ ਕੁਛ ਤਾਂ ਕੁਛ। ਹਾਂਜੀ, ਕੁਛ ਯਾਰ ਇੱਕ ਹੱਥ ਦੇਣਾ ਤੇ ਇੱਕ ਹੱਥ ਲੈਣਾ ਪੈਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਹੀ ਜਿਹੜੀਆਂ ਚੱਲਦੀਆਂ ਆ। ਸੋ ਹੋਪਫੁਲੀ ਇਹਨਾਂ ਦਾ ਮਸਲਾ ਜਿਹੜਾ ਉਹ ਸੁਲਝੇ, ਤੇ ਜਿੱਦਾਂ ਤੁਸੀਂ ਕਿਹਾ ਵੀ ਸਰਕਾਰ ਨੂੰ ਇਸ ਦੇ ਵਿੱਚ ਘੜੀਸਣਾ, ਆਈ ਥਿੰਕ ਉਹ ਵੀ ਗਲਤ ਗੱਲ ਜਿਹੜੀ ਉਹ ਹੋਊਗੀ। ਪਰ ਚਰਚਾ ਦੇ ਵਿੱਚ ਜਿਹੜਾ ਉਹ ਚੱਲ ਗਿਆ, ਨਾਮ ਹੀ ਦੇਖੋ ਨਾ, ਮੀਡੀਆ ਵਾਲੇ ਬੜੇ ਜ਼ਬਰਦਸਤ ਕਈ ਇਹਦੀ ਜਿਹੜੇ ਉਹ ਦੇ ਦਿੰਦੇ ਆ ਵੀ ਇਹ ਆਹ ਵਾਲਾ ਕਾਂਡ ਹੋ ਗਿਆ ਜੀ, ਆਹ ਏਦਾਂ ਹੋ ਗਿਆ ਵੀ, ਹਾਂ ਉਹ ਏਦਾਂ ਦਾ ਨਾਮ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਵੀ ਜਿਹੜਾ ਉਹ ਦੇ ਦਿੱਤਾ ਹੈਗਾ ਆ। ਜੁਲਾਈ ਮਹੀਨੇ ਦੀ ਗੱਲ ਆ, ਤੇ ਇੱਕ ਪਰਿਵਾਰ ਨੂੰ ਤਰਜੀਹ ਦੇਣਾ ਵੀ ਪੇਕਿਆਂ ਦਾ ਕਰਦੀ ਆ ਕਿ ਤੂੰ ਸਹੁਰਿਆਂ ਦਾ ਜ਼ਿਆਦਾ ਕਰਦੀ ਆ, MLA ਦੇ ਵਿੱਚ ਹੋਣ ਦੇ ਬਾਵਜੂਦ ਉੱਥੋਂ ਕਿਤੇ ਇੱਟ ਖੜੱਕਾ ਗਾਂਹ ਦੇ ਗਾਂਹ ਤੁਰਿਆ ਆ, ਤੇ ਇੱਥੇ ਤੱਕ ਜਿਹੜੀ ਇਹ ਨੌਬਤ ਪਹੁੰਚ ਗਈ ਆ, ਤੇ ਪਹੁੰਚਣੀ ਚਾਹੀਦੀ ਨਹੀਂ ਸੀ, ਸੁਲਝਾ ਜਿਹੜੀ ਉਹ ਲੈਣੀ ਚਾਹੀਦੀ ਸੀ। ਤੇ ਹੁਣ ਦੇਖੋ ਸੁਲਝਦੀ ਆ ਕਿ ਨਹੀਂ, ਇਹ ਭਵਿੱਖ ਜਿਹੜਾ ਉਹ ਦੱਸੇਗਾ। ਪਰ ਸੋਸ਼ਲ ਮੀਡੀਆ ਜੇ ਪੋਜ਼ਿਟਿਵ ਰੋਲ, ਮਤਲਬ ਇਹ ਚੀਜ਼ ਗੱਲ ਕਰਨ ਦਾ ਹੁਣ ਇੱਥੇ ਇਹ ਵੀ ਆ ਪ੍ਰਵੀਨ ਵੀ ਸੋਸ਼ਲ ਮੀਡੀਆ ਨਾ ਥੋੜਾ ਉਸ ਨੂੰ ਥੋੜਾ ਹਟ ਕੇ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ ਕਈ ਵਾਰੀ। ਪਰ ਕਈ ਲੋਕ ਅਜਿਹੇ ਵੀ ਹੁੰਦੇ, ਆਪਾਂ ਜਿਹੜਾ ਦੇਖਿਆ ਵੀ ਉਹ ਜਾਣ ਬੁੱਝ ਕੇ ਸੋਸ਼ਲ ਮੀਡੀਆ ਦੇ ਵਿੱਚ ਇਦਾਂ ਦੇ ਮਸਲੇ ਲੈ ਕੇ ਆਉਂਦੇ ਆ ਵੀ ਸਾਨੂੰ ਵੱਧ TRP ਜਿਹੜੀ ਉਹ ਮਿਲੇ। ਆਪਾਂ ਬੀਤੇ ਵੀਕ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਅੱਜ ਕੱਲ ਜਿਹੜਾ ਕਪਲ ਵਲੌਗਿੰਗ ਜਿਹੜੀ ਆ ਉਹਦੇ ਵਿੱਚ ਇਹ ਨਿੱਤ ਦਾ ਸਿਆਪਾ ਜਿਹੜਾ ਉਹ ਪਾ ਕੇ ਰੱਖਦੇ ਆ ਵੀ ਆਹ ਦੇਖੋ ਜੀ ਅਸੀਂ ਆਹ ਗੱਲ ਤੋਂ ਲੜ ਪਏ ਤੇ ਬਾਅਦ ਚ ਕਹਿ ਦੇਣਾ ਜੀ ਦੇਖੋ ਜੀ ਅਸੀਂ ਤਾਂ ਸੋਸ਼ਲ ਐਕਸਪੈਰੀਮੈਂਟ ਕਰਦੇ ਸੀ ਵੀ ਆ ਜੇ ਏਦਾਂ ਨਾ ਹੋ ਜਾਵੇ ਓਦਾਂ ਨਾ ਹੋ ਜਾਵੇ, ਜੇ ਏਦਾਂ ਹੁੰਦਾ ਜਾਂ ਓਦਾਂ ਹੁੰਦਾ। ਸੋ ਮਾੜੀ ਚੀਜ਼ ਜਿਹੜੀ ਇਹ ਵਾਪਰੀ ਆ। ਪ੍ਰੋਫੈਸਰ ਬਲਜਿੰਦਰ ਕੌਰ, ਰਿਸ਼ਤਾ ਕੋਈ ਐਕਸਪੈਰੀਮੈਂਟ ਨਹੀਂ ਹੈ। ਨਹੀਂ ਇਹ ਏਦਾਂ ਨਹੀਂ ਹੈ। ਰਿਸ਼ਤਾ ਕੋਈ ਵੀ ਰਿਸ਼ਤਾ, ਭਾਵੇਂ ਸਾਡਾ ਚਾਚਾ ਤਾਇਆ ਨਾਲ ਹੈ, ਭਾਵੇਂ ਸਾਡਾ ਆਪਣੇ ਜੋ ਸਾਡਾ ਹਮਸਫਰ ਹੈ ਜ਼ਿੰਦਗੀ ਦਾ ਉਹਦੇ ਨਾਲ ਹੈ, ਚਾਹੇ ਸਾਡੇ ਧੀਆਂ ਪੁੱਤਾਂ ਨਾਲ ਹੈ, ਉਹ ਐਕਸਪੈਰੀਮੈਂਟ ਨਹੀਂ ਹੈ। ਸੋਸ਼ਲ ਐਕਸਪੈਰੀਮੈਂਟ ਤਾਂ ਬਿਲਕੁਲ ਵੀ ਨਹੀਂ ਹੈ। ਰਿਸ਼ਤੇ ਇੱਕ ਅਲੱਗ ਚੀਜ਼ ਹੈ। ਪਰ ਖੈਰ ਇਹ ਕਿਉਂਕਿ ਉਹ ਗੱਲ ਫੇਰ ਆ ਜਾਂਦੀ ਹੈ ਕਿ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਰਿਵਾਰਾਂ ਦਾ ਜ਼ਿਕਰ ਆ ਜਾਣਾ ਹੈ, ਪਰਿਵਾਰਾਂ ਦਾ ਜ਼ਿਕਰ
ਆਉਣਾ ਹੀ ਆਉਣਾ। ਰਿਸ਼ਤਿਆਂ ਦੇ ਵਿੱਚ ਜਦੋਂ ਦੋ ਪਰਿਵਾਰ ਜੁੜੇ ਆ ਤਾਂ ਉਹ ਤਾਂ ਹੈ ਹੀ ਆ। ਤੁਹਾਡੇ ਕੋਲੇ ਪਾਵਰ ਹੈ, ਸੱਤਾ ਹੈ, ਉਹਦੇ ਚ ਤਵਾਜ਼ਨ ਬਿਠਾਉਣਾ ਬਹੁਤ ਔਖਾ ਕੰਮ ਹੈ। ਇਹ ਸਭ ਤੋਂ ਔਖਾ ਕੰਮ ਹੈ, ਇਹ ਤਲਵਾਰ ਤੇ ਚੱਲਣ ਵਾਲਾ ਕੰਮ ਹੈ। ਜਿੰਨੇ ਬਿਠਾਉਣਾ ਹੈ ਉਹਦੇ ਲਈ ਵੀ ਔਖਾ ਹੈ, ਤੇ ਜਿਹੜਾ ਦੂਜੋ ਮੰਗ ਕਰ ਰਿਹਾ ਉਹਨੂੰ ਇਹ ਵੀ ਦੇਖਣਾ ਚਾਹੀਦਾ ਹੈ ਵੀ ਭਾਈ ਸਮਾਂ ਹੈਗਾ ਆ, ਵੀ ਐਡੀ ਕਿਹੜੀ ਕਾਹਲ ਵੀ ਮਚੀ ਆ। ਹਾਂਜੀ, ਇਹ ਦੋਨੋਂ ਚੀਜ਼ਾਂ ਹੀ ਆ ਦੇਖਣ ਵਾਲੀਆਂ। ਕਿਉਂਕਿ ਇਹ ਹੈ ਕਿ ਤੁਹਾਡੇ ਆਲੇ ਦੁਆਲੇ ਤੁਹਾਨੂੰ ਚਾਹਣ ਵਾਲਿਆਂ ਦਾ ਇੱਕ ਘੇਰਾ ਹੁੰਦਾ, ਜਿਹੜਾ ਤੁਹਾਨੂੰ ਤੁਹਾਡੀ ਡੋਮੀਨੈਂਸੀ ਨਾ ਫੀਲ ਕਰਾਉਂਦਾ ਰਹਿੰਦਾ ਟਾਈਮ ਟੂ ਟਾਈਮ। ਮਤਲਬ ਇਹ ਫੀਲ ਹੀ ਹੈ ਨਾ ਕਿ ਰਾਹੁਲ ਗਾਂਧੀ ਨੂੰ ਫੀਲ ਹੈ ਇੱਕ, ਯਾਰ ਮੇਰੇ ਫਲਾਂ ਪ੍ਰਧਾਨ ਮੰਤਰੀ ਸਾਡੇ ਫਲਾਂ ਫੀਲ ਹੈ। ਸੁਖਬੀਰ ਬਾਦਲ ਨੂੰ ਇੱਕ ਫੀਲ ਹੈ। ਸੋ ਇਹ ਇੱਕ ਜਿਹੜਾ ਘੇਰਾ ਹੁੰਦਾ ਨਾ, ਇਹ ਮਤਲਬ ਸੱਤਾ ਤਾਂ ਲੀਡਰਾਂ ਦੇ ਵਿੱਚ ਆਲੇ ਦੁਆਲੇ, ਔਰ ਖਾਸ ਕਰਕੇ ਜਦੋਂ ਸੱਤਾ ਦੇ ਵਿੱਚ ਹੁੰਦੇ, ਉਹ ਡੋਮੀਨੈਂਸੀ ਜਦੋਂ ਫੀਲ ਕਰਾਉਂਦਾ ਨਾ, ਫਿਰ ਉਹ ਡੋਮੀਨੈਂਸੀ ਦੇ ਵਿੱਚੋਂ ਕਈ ਤਰ੍ਹਾਂ ਦੇ ਵਿਵਾਦ ਛਿੜ ਜਾਂਦੇ ਆ। ਏਦਾਂ ਆ ਪ੍ਰਵੀਨ, ਵੀ ਜਿਹੜੇ ਆਲੇ ਦੁਆਲੇ ਦੇ ਲੋਕ ਹੁੰਦੇ ਨਾ, ਉਹ ਕੰਨ ਭਰਦੇ ਨੇ। ਉਹ ਕਹਿੰਦੇ ਨੇ ਵੀ ਤੂੰ ਇਹਦੀ ਗੱਲ ਕੋ ਸੁਣੀ ਜਾਂਦਾ ਜਾਂ ਸੁਣੀ ਜਾਂਦੀ ਆ, ਤੈਨੂੰ ਯਾਰ ਤੇਰੀ ਘਰ ਵਾਲੀ ਤੇ ਕਹਿਣਾ ਸੀ ਬੰਦੀ, ਫਿਰ ਕੀ ਹੋਇਆ MLA ਹਨਾ। ਏਦਾਂ ਦੇ ਆਲੇ ਦੁਆਲੇ ਨਾ ਗੱਲਾਂ ਕਰਨ ਵਾਲੇ ਬਥੇਰੇ ਹੁੰਦੇ ਆ। ਇਹ ਐਕਚੁਅਲ ਚ ਕੀ ਆ, ਵੀ ਚਾਹੀਦਾ ਉਹ ਮੀਆਂ ਬੀਬੀ ਨੂੰ ਆ ਵੀ ਭਾਈ ਆਪਸ ਚ ਦੇਖੋ ਵੀ ਹਾਂ ਮੈਨੂੰ ਪਤਾ ਤੂੰ MLA, ਹਾਂ ਮੈਨੂੰ ਪਤਾ ਤੂੰ ਮੇਰਾ ਘਰ ਵਾਲਾ ਆ, ਤੇ ਆਪਾਂ ਮਿਲ ਕੇ ਕਿੱਦਾਂ ਚੱਲਣਾ ਆ। ਲੋਕਾਂ ਦੇ ਜੇ ਕੱਚੇ ਕੰਨ ਹੋਏ ਤਾਂ ਫਿਰ ਕੰਮ ਖਰਾਬ ਜਿਹੜਾ ਉਹ ਇੱਥੇ ਹੋਣਾ, ਚੱਕ ਚ ਜ਼ਿਆਦਾ। ਮੇਰੇ ਸਾਹਮਣੇ ਖੜੇ ਦੀ ਇੱਕ ਗੱਲ ਹੈ, ਮੈਂ ਕਿਸੇ ਮਤਲਬ ਸਿਆਸਤਦਾਨ ਕੋਲੇ ਖੜਾ, ਤੇ ਉਹਦੇ PA ਨੇ ਸਿਰਫ ਇੰਨੀ ਗੱਲ ਕਹੀ, SHO ਸਾਹਿਬ ਆਹ ਕੰਮ ਕਰ ਦਿਓ, ਤੇ ਉਹ ਬੰਦੇ ਨੇ ਆਪਦੇ PA ਨੂੰ ਝਿੜਕਿਆ। ਉਹ ਕਹਿੰਦਾ ਤੇਰੇ ਕੋਲ ਅਥਾਰਟੀ ਥੋੜੋ ਹੈ, ਮੈਂ MLA, ਕਹਿੰਦਾ ਮੈਂ ਕਹੂੰਗਾ SHO ਸਾਹਿਬ ਆਹ ਕੰਮ ਕਰ ਦਿਓ। ਉਹ ਕਹਿੰਦਾ ਚਲੋ ਵਿਚਾਰਾ ਮੁਲਾਜ਼ਮ ਸੀ, ਚੁੱਪ ਕਰ ਗਿਆ। ਬਾਅਦ ਦੇ ਵਿੱਚ ਮੈਨੂੰ ਕਹਿੰਦਾ, ਕਿਉਂਕਿ ਚੱਲ ਮਿੱਤਰ ਸੀਗਾ ਪੁਰਾਣਾ, ਉਹ ਕਹਿੰਦਾ ਯਾਰ ਮੈਂ 15,000 ਰੁਪਏ ਤੇ ਮੁਲਾਜ਼ਮ, ਮੈਂ ਇਹਨੂੰ ਕਹਿੰਦਾ ਮੇਰੇ ਤੋਂ ਇਨਸਿਕਿਉਰਿਟੀ ਪਈ ਹੋਈ ਹੈ ਵੀ ਮਤਲਬ ਚੱਲ ਕਹਿੰਦਾ ਇਹਦੀ ਵਾਈਫ ਫੋਨ ਕਰੇ, ਇਹਦਾ ਭਰਾ ਕਰੇ, ਇਹਦਾ ਸਾਲਾ ਕਰੇ ਫੋਨ ਇਹਦੀ ਥਾਂ ਤੇ, ਤਾਂ ਮੈਂ ਮੰਨ ਲਾ ਯਾਰ ਵੀ ਚੱਲ ਯਾਰ ਇਹਨੂੰ ਖਤਰਾ ਹੋ ਜਾਊਗਾ ਗਾਂ ਤੋਂ। ਕਹਿੰਦਾ ਇਹ ਮਤਲਬ ਇੱਕ ਈਗੋ ਆ ਸਿਆਸਤ ਦੀ, ਕਿ ਜਿੱਥੇ ਕਰਨਾ ਉੱਥੇ ਮੈਂ ਕਰਨਾ, ਜਾਂ ਮੇਰੇ ਥਰੂ ਵੀ ਇੱਕ ਬਹੁਤ ਵੱਡਾ ਲਫ਼ਜ਼ ਹੈ ਸਿਆਸਤਦਾਨਾਂ ਲਈ, ਕਿ ਇਹ ਕਹਿਣਾ ਬੜਾ ਔਖਾ ਹੈ ਕਿ ਕਿਹੜੀ ਗੱਲ ਤੋਂ ਤਕਰਾਰ ਹੋਇਆ, ਪਰਿਵਾਰਕ ਗੱਲਾਂ ਨੇ ਜਾਂ ਕੋਈ ਹੋਰ ਕੰਮਕਾਰ ਹੈ। ਪਰ ਕਿਉਂਕਿ ਸੱਤਾਧਾਰੀ ਧਿਰ ਦੇ ਬਾਬਤ ਜੁੜੀ ਹੋਣ ਕਰਕੇ ਬੀਬੀ ਜੀ ਵੈਸੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਜਦੋਂ ਮੰਤਰੀ ਮੰਡਲ ਦਾ ਵਿਸਥਾਰ ਹੋਣਾ ਸੀ, ਜਦੋਂ ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਅਹੁਦੇ ਤੱਕ ਦਾ ਵੀ ਨਾਂ ਕਈ ਵਾਰੀ ਆਇਆ ਕਿ ਹੋ ਸਕਦੇ ਨੇ ਉਮੀਦਵਾਰ, ਖੈਰ ਉਹ ਭਗਵੰਤ ਮਾਨ ਹੀ ਸੀਗੇ। ਤਾਂ ਇਹ ਇਹੋ ਜਿਹੀਆਂ ਫਿਰ ਕਿਆਸ ਸਰਾਈਆਂ ਚੱਲਦੀਆਂ ਰਹਿੰਦੀਆਂ। ਜਿਵੇਂ ਮੈਂ ਕਹਿ ਕੇ ਹਟਿਆ ਕਿ ਇਹਨੂੰ, ਇਸ ਘਟਨਾ ਨੂੰ ਜਦੋਂ ਵਰਣਿਤ ਹੋਊਗਾ, ਜਦੋਂ ਡਿਸਕ੍ਰਿਪਸ਼ਨ ਹੋਊਗੀ, ਉਦੋਂ ਅਕਾਲੀ ਦਲ ਨਾਲ ਜੁੜੇ ਬੰਦੇ ਆਪਦੇ ਢੰਗ ਨਾਲ ਕਰਨਗੇ, ਕਾਂਗਰਸ ਨਾਲ ਜੁੜੇ ਆਪਦੇ ਢੰਗ ਨਾਲ ਕਰਨਗੇ, ਪਰਿਵਾਰ ਨਾਲ ਜੁੜੇ ਆਪਦੇ ਢੰਗ ਨਾਲ ਕਰਨਗੇ, ਆਮ ਆਦਮੀ ਪਾਰਟੀ ਨਾਲ ਜੁੜੇ ਆਪਦੇ ਢੰਗ ਨਾਲ ਕਰਨਗੇ। ਵੂਮਨ ਕਮਿਸ਼ਨ ਜਿਨ੍ਹਾਂ ਗੁਲਾਟੀ ਹੋਣਾ ਦੀ ਆਪਾਂ ਗੱਲ ਕੀਤੀ ਸੀ, ਜਿਹੜੀ ਪੰਜਾਬ ਸਟੇਟ ਵੂਮਨ ਕਮਿਸ਼ਨ ਦੇ ਚੇਅਰਪਰਸਨ ਨੇ ਮਨੀਸ਼ਾ ਗੁਲਾਟੀ, ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਸੂਓ ਮੋਟੋ ਨੋਟਿਸ ਇਸ ਇਨਸੀਡੈਂਟ ਦੇ ਉੱਤੇ ਲੈਣ ਜਾ ਰਹੇ ਹਾਂ। ਠੀਕ ਹੈ, ਅਸੀਂ ਵੀਡੀਓ ਵਾਇਰਲ ਹੋਈ, ਕਹਿੰਦੀ ਮੈਂ ਦੇਖ ਲਈ ਆ, ਤੇ ਹੁਣ ਸੂਓ ਮੋਟੋ ਨੋਟਿਸ ਜਿਹੜਾ ਉਹ ਹੋਊਗਾ। ਤੇ ਕਹਿੰਦੇ ਵੀ ਔਰਤ ਹੁੰਦਿਆਂ ਹੋਇਆਂ ਜਿਹੜੇ ਪਬਲਿਕ ਇਸ਼ੂਜ਼ ਇਦਾਂ ਚੱਕਦੇ ਆ, ਤੇ ਘਰੇ ਵਿਚਾਰਿਆਂ ਨੂੰ ਹਰਾਸਮੈਂਟ ਇਦਾਂ ਦੀ ਝੱਲਣੀ ਪਵੇ, ਇਹ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਸੋ ਤਲਵੰਡੀ ਸਾਬੋ ਤੋਂ ਜਿਹੜੇ MLA ਆ ਬਲਜਿੰਦਰ ਕੌਰ ਹੁਣਾਂ ਦੇ ਇਸ ਪੂਰੇ ਮਾਮਲੇ ਦੇ ਵਿੱਚ ਮਨੀਸ਼ਾ ਗੁਲਾਟੀ ਹੁਣਾਂ ਦੀ ਵੀ ਐਂਟਰੀ ਜਿਹੜੀ ਇਸ ਚੀਜ਼ 'ਚ ਹੋ ਚੁੱਕੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਉਧਰ ਭਗਵੰਤ ਮਾਨ ਹੁਣਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਆਉਂਦੇ ਸ਼ੁੱਕਰਵਾਰ ਨੂੰ ਜਾਣਾ ਤਲਵੰਡੀ ਸਾਬੋ ਕੱਲ ਨੂੰ। ਉੱਥੇ ਉਹਨਾਂ ਨੇ ਵੀ ਆਮਦ ਜਿਹੜੀ ਉਹਨਾਂ ਦੀ ਹੋਣੀ ਆ। ਹੁਣ ਇਹ ਸੁਲਝਾ ਹੋ ਜਾਊਗਾ ਮਸਲਾ ਜਾਂ ਨਹੀਂ ਹੋਊਗਾ, ਜਾਂ ਇਹਦੇ ਘਰ ਵਾਲੇ ਨੂੰ ਕੀ ਹੋਊਗਾ, ਕਿਉਂਕਿ ਹੁਣ ਇਹ ਤਸਵੀਰਾਂ ਵੀਡੀਓ ਵਾਇਰਲ ਹੋ ਗਈ ਆ। ਕੋਈ ਨਾ ਕੋਈ ਐਕਸ਼ਨ ਇਸ ਸੁਖਰਾਜ ਸਿੰਘ ਦੇ ਉੱਤੇ ਹੋਣਾ ਆ। ਇਹ ਜੋ ਲੱਗ ਰਿਹਾ ਹੈ, ਜੋ ਲੱਗ ਰਿਹਾ ਆ, ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਗੱਲ ਕੀਤੀ ਸੀ ਨਾ, ਸੋਸ਼ਲ ਮੀਡੀਆ ਤੇ ਦਬਾਅ ਪੈ ਚੁੱਕਾ ਹੈ। ਇੱਕ ਗੱਲ ਹੋਰ ਹੈ ਨਾ, ਜਿਹੜੇ ਮਸਲੇ 'ਚ ਮੁੱਖ ਮੰਤਰੀ ਪਰਸਨਲੀ ਜਾਂ ਪ੍ਰੋਫੈਸ਼ਨਲੀ ਇਨਵੋਲਵ ਹੋ ਗਿਆ, ਇਹ ਇਸ ਮਾਮਲੇ ਲਈ ਨਹੀਂ ਜਾਣਾ ਉਹਨਾਂ ਨੇ ਦਮਦਮਾ ਸਾਹਿਬ, ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਜਾਣਾ ਸੀਗਾ ਨਤਮਸਤਕ ਹੋਣ, ਪਰ ਹੁਣ ਕਿਉਂਕਿ ਉਸੇ ਹੀ ਹਲਕੇ 'ਚ ਨੇ, ਉਸੇ ਹਲਕੇ ਦੇ MLA ਦੇ ਨਾਲ ਕਹਿ ਲਓ ਵੀ ਘਰੇਲੂ ਹਿੰਸਾ ਦਾ ਜਿਹੜਾ ਉਹ ਸ਼ਿਕਾਰ ਹੋਏ ਨੇ, ਤੇ ਆਈ ਐਮ ਪ੍ਰੀਟੀ ਸ਼ੋਰ ਵੀ ਉਹ ਨੋਟਿਸ ਲੈਣਗੇ ਇਸ ਚੀਜ਼ ਦਾ ਵੀ, ਉਹ ਸੁਲਝਾਉਣ ਦੀ ਜਿਹੜੀ ਗੱਲ ਆ ਉਹ ਜ਼ਰੂਰ ਇਸ 'ਚ ਕਰਨਗੇ। ਹੁੰਦਾ ਕੀ ਆ ਕੀ ਨਹੀਂ, ਸੂਓ ਮੋਟੋ ਨੋਟਿਸ ਵੀ ਆ ਗਿਆ ਆ,
ਭਗਵੰਤ ਮਾਨ ਹੋਣਾ ਦੀ ਫੇਰੀ ਵੀ ਹੈਗੀ ਆ ਉੱਧਰ, ਤੇ ਕਈ ਕੁਛ ਸੋਸ਼ਲ ਮੀਡੀਆ ਦੇ ਉੱਤੇ ਬਲਜਿੰਦਰ ਕੌਰ ਹੋਣਾ ਦੇ ਇਨਸਾਫ ਦੇ ਲਈ, ਉਹਨਾਂ ਨੂੰ ਇਨਸਾਫ ਦਿਵਾਉਣ ਦੀ ਵੀ ਗੱਲ ਜਿਹੜੀ ਆ ਚੱਲ ਪਈ ਹੈਗੀ ਆ। ਸੋ ਇਹ ਇਸ਼ੂ ਹੁਣ ਆਊਟ ਆਫ ਕੰਟਰੋਲ, ਉਹਨਾਂ ਦੇ ਫੈਮਿਲੀ ਦੇ ਆਊਟ ਆਫ ਕੰਟਰੋਲ ਆਊਟ ਆਫ ਹੋ ਗਿਆ ਲੱਗਦਾ ਏਦਾਂ ਜੀ। ਤੇ ਇੱਥੇ ਪ੍ਰੋਗਰਾਮ ਨੂੰ ਕਰਾਂਗੇ ਜੀ ਹੁਣ ਸਮਾਪਤ। ਇਸ ਤੋਂ ਅਗਲਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ ਜਿਹੜਾ ਉਹ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ ਤੇ ਸਵਿੰਦਰ ਕੌਰ ਜੀ। ਆਪਾਂ ਲੈਣੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।